ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, ਘਰਾਂ 'ਚ ਰੇਡੀਓ ਸੈਟਸ 'ਤੇ ਜਿੰਨੇ ਵੀ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 4 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਆ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ, ਉਸ ਦੇ ਬਾਰੇ ਜਾਣਕਾਰੀ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਵੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂਰ ਟਰੱਕਿੰਗ ਫਰੈਜ਼ਨੋ ਤੋਂ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਜਿਹੜੇ ਅਸੀਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਸਪਾਂਸਰ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਫਰੈਜ਼ਨੋ ਦੇ ਵਿੱਚ ਆਪਣੀ ਨਵੀਂ ਲੋਕੇਸ਼ਨ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਹੰਡਾਈ ਦੀਆਂ ਡਰਾਈਵ ਵੈਨਸ, ਰੀਫਰ ਟ੍ਰੇਲਰ ਜਿਹੜੇ ਆ ਉਹ ਲੈ ਸਕਦੇ ਹੋ। ਕਾਫੀ ਵੱਡੀ ਇਨਵੈਂਟੋਰੀ ਆ। ਯੂਟਿਲਿਟੀ, ਗ੍ਰੇਟ ਡੇਨ, ਵਾਬੈਸ਼ ਦੇ ਟ੍ਰੇਲਰਸ ਇਹਨਾਂ ਦੇ ਕੋਲ ਮੌਜੂਦ ਨੇ। ਇਹ ਫਾਈਨੈਂਸਿੰਗ ਵੀ ਕਰਦੇ ਆ। ਪੰਜਾਬੀ 'ਚ ਗੱਲ ਕਰਨ ਦੇ ਲਈ ਇਹਨਾਂ ਨਾਲ ਤੁਸੀਂ ਸੰਪਰਕ ਕਰੋ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਇਹ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਫਰਾਂਸ ਤੋਂ ਆ ਰਹੀ ਹੈ। ਫਰਾਂਸ 'ਚ ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ 2 ਹਫ਼ਤਿਆਂ ਤੋਂ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ ਸੀ, ਬਹੁਤ ਜ਼ਿਆਦਾ ਵਾਇਲੈਂਟ ਵੀ ਹੋਏ ਆ। ਉੱਥੇ ਕਾਫੀ ਪ੍ਰੋਪਰਟੀ ਦਾ ਨੁਕਸਾਨ ਵੀ ਹੋਇਆ ਅਤੇ ਉਹਦਾ ਰੀਜ਼ਨ ਇਹ ਸੀ ਵੀ ਫਰਾਂਸ ਗਵਰਨਮੈਂਟ ਨੇ ਜਿਹੜਾ ਆ ਇੱਕ ਫਿਊਲ ਟੈਕਸ ਦੇ ਵਿੱਚ ਇਨਕਰੀਜ਼ ਕੀਤਾ ਸੀ, ਜਿਹਦੇ ਕਰਕੇ ਜਿਹੜੇ ਆ ਵਾਇਲੈਂਟ ਪ੍ਰੋਟੈਸਟ ਚੱਲ ਰਹੇ ਸੀ। ਸੋ ਜਿਹੜੇ ਇਮੈਨੂਅਲ ਮੈਕਰੋਨ ਆ ਉੱਥੇ ਦੇ ਪ੍ਰੈਜ਼ੀਡੈਂਟ ਫਰਾਂਸ ਦੇ, ਹੁਣ ਉਹਨਾਂ ਨੇ 18 ਮਹੀਨੇ ਹੀ ਹੋਏ ਆ ਉਹਨਾਂ ਨੂੰ ਆਪਣੀ ਸਹੁੰ ਚੁੱਕੀ ਨੂੰ, ਉੱਥੇ ਦੇ ਪ੍ਰੈਜ਼ੀਡੈਂਟ ਬਣਿਆ ਹੋਇਆ ਨੂੰ। ਉਹਨਾਂ ਨੇ ਇਹ ਯੂ ਟਰਨ ਲਈ ਆ। ਉਹ ਕਹਿੰਦੇ ਵੀ ਹੁਣ 6 ਮਹੀਨੇ ਦੇ ਲਈ ਜਿਹੜਾ ਇਹ ਫਿਊਲ ਟੈਕਸ ਆਪਾਂ ਇਨਕਰੀਜ਼ ਕਰਨਾ ਸੀ, ਉਹਦੇ ਉੱਤੇ ਜਿਹੜਾ ਆ ਉਹ ਉਹਨਾਂ ਨੇ ਬੈਨ ਲਾਤਾ। ਸੋ ਫਿਊਲ ਟੈਕਸ ਨਹੀਂ ਇਨਕਰੀਜ਼ ਕੀਤਾ ਜਾਊਗਾ। ਅਤੇ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਸੀ, ਉਹ ਕਾਫੀ ਇਸ਼ੂਜ਼ ਜਿਹੜੇ ਖਾਸ ਕਰਕੇ ਇੱਕ ਉਹਨਾਂ ਦਾ ਇਨਵਾਇਰਮੈਂਟ ਦੇ ਉੱਤੇ ਬਹੁਤ ਜ਼ਿਆਦਾ ਇਸ਼ੂ ਸੀਗਾ, ਕਾਰਬਨ ਘਟਾਉਣ ਦਾ। ਅਤੇ ਹੁਣ ਦੇਖੋ ਇਹ ਜਿਹੜਾ ਆ ਕਿਸ ਤਰ੍ਹਾਂ ਹੁੰਦਾ ਹੈਗਾ। ਬਿਲਕੁਲ। ਸੋ ਬੇਸਿਕਲੀ ਉਹਨਾਂ ਨੂੰ ਇੱਕ ਸੈਟਬੈਕ ਜਿਹੜਾ ਉਹ ਕਿਹਾ ਜਾ ਸਕਦਾ ਇਸ ਚੀਜ਼ ਦੇ ਵਿੱਚ, ਕਿਉਂਕਿ ਇਹਨਾਂ ਨੇ ਟੈਕਸ ਇਸੇ ਕਰਕੇ ਹੀ ਜਿਹੜਾ ਵਧਾਇਆ ਸੀ ਵੀ ਇਸ ਚੀਜ਼ ਦੇ ਪ੍ਰਤੀ ਜਿਹੜੇ ਲੋਕਾਂ ਨੂੰ ਜਿਹੜਾ ਹੈ ਉਹ ਲੋਕ ਘੱਟ ਵਰਤਣ। ਪਰ ਅੱਜ ਕੱਲ੍ਹ ਜਿਹੜੀ ਇੰਨੀ ਜ਼ਿਆਦਾ ਸ਼ਿੱਦਤ ਦੇ ਨਾਲ ਚੀਜ਼ ਜਿਹੜੀ ਵਰਤੀ ਜਾਂਦੀ, ਉਹਦੇ ਉੱਤੇ ਤੁਸੀਂ ਟੈਕਸ ਵਧਾਉਂਗੇ ਤਾਂ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਕਹਿੰਦੇ ਮਿਡ ਨਵੰਬਰ ਪਿਛਲੇ ਮਹੀਨੇ ਦੇ ਵਿਚਕਾਰ 'ਚ ਰੂਰਲ ਇਲਾਕਿਆਂ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਸੀ। ਬਾਅਦ ਦੇ ਵਿੱਚ ਇਹ ਦੇਸ਼ ਵਿਆਪੀ ਜਿਹੜੇ ਆ ਇਹ ਅੰਦੋਲਨ ਦੇ ਵਿੱਚ ਹੀ ਕਹਿ ਸਕਦੇ ਹਾਂ ਵੀ ਲੋਕਾਂ ਨੇ ਇਸ ਦਾ ਜਿਹੜਾ ਵਿਰੋਧ ਆ ਉਹ ਕਰਨਾ ਸ਼ੁਰੂ ਕੀਤਾ। ਅਤੇ ਵਿਸ਼ੇਸ਼ ਗੱਲ ਇਸ ਦੇ ਵਿੱਚ ਇਹ ਸੀ ਵੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ ਉਹ ਜਿਹੜੀ ਬਰਾਈਟ ਯੈਲੋ ਜੈਕਟ ਪਾ ਕੇ ਜਿਹੜੇ ਆ ਉਹ ਕਰ ਰਹੇ ਸੀਗੇ। ਅਤੇ ਇਸ ਦੇ ਬਾਰੇ ਜਿਹੜੀ ਅਨਾਊਂਸਮੈਂਟ ਆ ਫਰਾਂਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਐਡਵਰਡ ਫਿਲਿਪ, ਉਹਨਾਂ ਨੇ ਜਿਹੜੀ ਆ ਇਹ ਜਾਣਕਾਰੀ ਦਿੱਤੀ ਆ। ਉੱਦਾਂ ਜਿਹੜਾ ਕਾਫੀ ਜਿਹੜੇ ਨਵੇਂ ਯੰਗਸਟਰ ਜਿਹੜੇ ਪ੍ਰੈਜ਼ੀਡੈਂਟ ਬਣੇ ਆ ਉਹਨੂੰ ਵੀ ਮਿਲਿਆ ਆ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਮੁਲਕ ਨੂੰ ਖੁਸ਼ ਕਰਨ ਦੇ ਲਈ ਇਹ ਫੈਸਲਾ ਲਿਆ ਆ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਨਾਲ ਵੀ ਅਸੀਂ ਜਿਹੜਾ ਸਸਪੈਂਡ ਕਰ ਰਹੇ ਹਾਂ ਫਿਊਲ ਟੈਕਸ ਨੂੰ। ਉਹ ਕਹਿੰਦੇ ਵੀ ਕੋਈ ਟੈਕਸ ਕਿਸੇ ਮੁਲਕ ਦੀ ਜਿਹੜੀ ਏਕਤਾ ਤੋਂ ਜਿਹੜਾ ਆ ਜ਼ਿਆਦਾ ਜਿਹੜਾ ਆ ਕਹਿ ਲਓ ਵੀ ਉਹ ਮਹਿੰਗਾ ਨਹੀਂ ਆ, ਵੀ ਉਹ ਤੋਂ ਜ਼ਿਆਦਾ ਜ਼ਰੂਰੀ ਨਹੀਂ ਆ। ਸੋ ਇਸ ਲਈ ਇਸ ਚੀਜ਼ ਨੂੰ ਅਸੀਂ ਹੁਣ ਵਾਪਸ ਲੈ ਰਹੇ ਹਾਂ। ਸੋ ਬਿਲਕੁਲ ਇਹ ਯੈਲੋ ਵੈਸਟ ਮੂਵਮੈਂਟ ਕਰਕੇ ਚੱਲੀ ਸੀ
ਪੀਲੇ ਰੰਗ ਦੀ ਵੈਸਟ ਪਾ ਕੇ। ਤੇ ਨਵੰਬਰ 17 ਨੂੰ ਇਹ ਜਿਹੜੀ ਮੂਵਮੈਂਟ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਨਾਲ ਪ੍ਰੋਟੈਸਟ ਗਰੁੱਪ ਵਜੋਂ ਸ਼ੁਰੂ ਹੋਈ ਸੀ, ਜੋ ਕਿ ਦੇਖੋ ਕੁਛ ਕੁ ਦਿਨਾਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਫਰਾਂਸ ਦੀ ਸਰਕਾਰ ਹਿਲਾ ਕੇ ਰੱਖ ਦਿੱਤੀ। ਸੋ ਜੀ ਹਾਂਜੀ ਹਾਂਜੀ ਸੋ ਜੇ ਇੱਥੇ ਦੇਖਦੇ ਜਾਈਏ ਰਾਜਕਨਵੀਰ ਸਿੰਘ ਜੀ, ਪਿਛਲੇ ਨਵੰਬਰ ਦੇ ਵਿੱਚ ਜਦੋਂ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਪ੍ਰੋਪੋਜੀਸ਼ਨ ਆਈ ਸੀ ਵੀ ਜਿਹੜਾ ਗੈਸ ਦਾ ਜਿਹੜਾ ਟੈਕਸ ਆ ਆਪਣੀ ਮਰਜ਼ੀ ਦੇ ਨਾਲ ਹੀ ਜਿਹੜੇ ਇੱਥੇ ਦੇ ਇਲੈਕਟਡ ਆਫੀਸ਼ੀਅਲ ਨੂੰ ਨਹੀਂ ਵਧਾ ਲਿਆ ਸੀ, ਉਹਨੂੰ ਰਿਪੀਲ ਕੀਤਾ ਜਾਵੇ। ਉਹ ਰਿਪੀਲ ਨਹੀਂ ਹੋਇਆ। ਤੇ ਇੰਨਾ ਜ਼ਿਆਦਾ ਦੇਖੋ ਵੀ $50 ਤੋਂ, ਈਵਨ USA ਦੀ ਮੈਂ ਦੱਸ ਰਿਹਾ, $50 ਤੋਂ ਘੱਟ ਬੈਰਲ ਦੀ ਪ੍ਰਾਈਸ ਹੋਣ ਦੇ ਬਾਵਜੂਦ ਵੀ ਪਿਛਲੇ ਵੀਕਐਂਡ 'ਤੇ ਅਸੀਂ ਬੇਕਰਸਫੀਲਡ ਗਏ ਸੀ। ਮੈਂ ਦੇਖਿਆ ਵੀ ਹਾਈਵੇ 99 ਅਤੇ ਹਾਈਵੇ 5 'ਤੇ ਇੰਨੀ ਵੇਰੀਏਸ਼ਨ ਸੀ ਗੈਸ ਦੀ, $2.69 ਤੋਂ ਲੈ ਕੇ $3.99 ਤੱਕ ਗੈਸ ਸੀਗੀ। ਦੇਖੋ ਸੇਮ ਡੇ ਦੇ ਵਿੱਚ ਡਿਫਰੈਂਟ ਲੋਕੇਸ਼ਨ 'ਤੇ ਕੈਲੀਫੋਰਨੀਆ ਦੇ ਵਿੱਚ। ਸੋ ਦੇਖੋ ਵੀ ਕਹਿੰਦੇ ਜੇ ਲੋਕ ਇਕੱਠੇ ਹੋ ਜਾਣ ਸਰਕਾਰਾਂ ਹਿਲਾ ਦਿੰਦੇ ਆ। ਸੋ ਪੂਰੀ ਸਰਕਾਰ ਉਹਨਾਂ ਨੇ ਜਿਹੜੀ ਫਰਾਂਸ ਦੀ ਇੱਕ ਵਾਰੀ ਹਿਲਾ ਕੇ ਰੱਖ ਦਿੱਤੀ। ਬਿਲਕੁਲ, ਇਹ ਤਾਂ ਲੋਕਾਂ ਦੇ ਕੋਲ ਹੀ ਮੌਕਾ ਸੀਗਾ ਇਸ ਵਾਰ ਆਪਣੀ ਵੋਟ ਪਾ ਕੇ, ਪਰ ਉਹਨਾਂ ਨੇ ਜਿਹੜਾ ਜ਼ਰੂਰੀ ਨਹੀਂ ਸਮਝਿਆ। ਉਹਨਾਂ ਨੇ ਇਨਫਰਾਸਟਰਕਚਰ ਵੱਲ ਜਿਹੜਾ ਸੋਚਿਆ ਵੀ ਉਹ ਜ਼ਿਆਦਾ ਜ਼ਰੂਰੀ ਆ, ਇਸ ਲਈ ਉਹਨਾਂ ਨੇ ਜਿਹੜਾ ਟੈਕਸ ਲੱਗਾ ਇਹ ਸਿਰਫ ਕੈਲੀਫੋਰਨੀਆ 'ਚ ਲੱਗਾ, ਉਹ ਪੂਰੇ ਜਿਹੜੇ ਆ ਦੇਸ਼ ਦੇ ਵਿੱਚ ਲੱਗਣਾ ਸੀਗਾ। ਸੋ ਕੈਲੀਫੋਰਨੀਆ ਵਾਲੇ ਲੋਕਾਂ ਨੇ ਸੋਚਿਆ ਵੀ ਇਹ ਜ਼ਰੂਰੀ ਆ ਸ਼ਾਇਦ, ਇਸ ਲਈ ਤਾਂ ਉਹਨਾਂ ਨੇ ਨਾ ਪ੍ਰੋਟੈਸਟ ਕੀਤਾ। ਇਨਫੈਕਟ ਪ੍ਰੋਪੋਜੀਸ਼ਨ ਦੇ ਹੱਕ ਦੇ ਵਿੱਚ ਉਹਦੇ ਜਿਹੜੀ ਵੋਟ ਪਾਈ ਵੀ ਰਿਪੀਲ ਉਸ ਨੂੰ ਨਾ ਕੀਤਾ ਜਾਵੇ। ਸੋ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਵਿਸਕੌਨਸਨ ਦੇ ਵਿੱਚ ਹਰਜੋਤ ਸਿੰਘ ਜੀ ਇਸ ਟਾਈਮ ਕਹਿੰਦੇ ਪਾਵਰ ਗ੍ਰੈਬ ਜਿਹੜੀ ਆ ਉਹ ਚੱਲ ਰਹੀ ਆ। ਪਿਛਲੀ 2 ਵਾਰ ਦੇ ਜਿਹੜੇ ਉੱਥੋਂ ਦੇ ਗਵਰਨਰ ਰਹੇ ਆ ਜਿਹੜੇ ਸਕੌਟ ਵਾਕਰ, ਜਿਹੜੇ ਇਸ ਵਾਰੀ ਮਿਡ ਟਰਮ ਇਲੈਕਸ਼ਨਸ ਦੇ ਦਰਮਿਆਨ ਜਿਹੜੇ ਹਾਰ ਗਏ ਸੀਗੇ, ਇਸ ਵਾਰ ਕਹਿੰਦੇ ਆ ਵੀ ਹੁਣ ਜਾਂਦੇ ਜਿਹੜੇ ਆ ਉਹ ਇੱਕ ਲੇਮ ਡਕ ਸੈਸ਼ਨ ਜਿਹੜਾ ਕਰ ਰਹੇ ਆ, ਜਿਸ ਦੇ ਵਿੱਚ ਆ ਰਹੇ ਨਵੇਂ ਗਵਰਨਰ ਜਿਨ੍ਹਾਂ ਨੇ ਨਵੇਂ ਸਾਲ ਦੇ ਵਿੱਚ ਆਪਣਾ ਕਾਰਜਕਾਲ ਸਾਂਭਣਾ ਆ, ਟੌਨੀ ਐਵਰਜ਼, ਉਹਨਾਂ ਦੀ ਕਾਫੀ ਪਾਵਰ ਆ ਉਸ ਨੂੰ ਜਿਹੜਾ ਆ ਉਹ ਕੱਢ ਰਹੇ ਆ ਜਾਂ ਖੋਹ ਰਹੇ ਆ ਇਸ ਤਰੀਕੇ ਦੇ ਨਾਲ। ਕਹਿੰਦੇ ਇੱਦਾਂ ਦਾ ਪਹਿਲਾਂ ਹੀ ਕੰਮ ਜਿਹੜਾ ਆ ਉਹ ਨਾਰਥ ਕੈਰੋਲੀਨਾ ਦੇ ਵਿੱਚ ਵੀ ਇੱਕ ਵਾਰੀ ਜਿਹੜਾ ਆ 2016 ਦੀਆਂ ਇਲੈਕਸ਼ਨਸ ਦੇ ਜਿਹੜੀਆਂ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਨਾਲ ਹੀ ਜਿਹੜੀਆਂ ਹੋਈਆਂ ਸੀ, ਅਤੇ ਕਈ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਨੂੰ ਲੈਜਿਸਲੇਟਿਵ ਕੂਪ ਜਿਹੜੇ ਆ ਉਹ ਕਹਿ ਰਹੇ ਆ। ਸੋ ਹੁਣ ਜਿਹੜਾ ਇੱਕ ਵਿਸਕੌਨਸਨ ਲੈਜਿਸਲੇਚਰ ਜਿਹੜੇ ਆ ਉਹ ਟਰਾਈ ਕਰ ਰਹੇ ਆ ਵੀ ਜਿਹੜੇ ਟੌਨੀ ਐਵਰਜ਼ ਦੀਆਂ ਜਿਹੜੀਆਂ ਐਬਿਲਿਟੀਜ਼ ਆ ਜਾਂ ਉਹਨਾਂ ਕੰਮ ਕਰਨ ਦੀ ਜਿਹੜੀ ਸ਼ਮਤਾ ਆ ਉਸ ਨੂੰ ਕਿਸੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ। ਅਤੇ ਕੱਲ੍ਹ ਕਹਿੰਦੇ ਆ ਜਦੋਂ ਇਹ ਖਬਰ ਪਤਾ ਲੱਗੀ ਵੀ ਇਹ ਜਿਹੜੇ ਉੱਥੇ ਦਾ ਲੈਜਿਸਲੇਟਿਵ ਜਿਹੜੀ ਹੈਗੀ ਆ ਉਹ ਉੱਥੇ ਇੱਕ ਨਵਾਂ ਬਿੱਲ ਜਿਹੜਾ ਇਸੇ ਪੱਧਰ ਦਾ ਲਿਆ ਰਹੀ ਹੈ, ਅਤੇ ਲੋਕ ਠੰਡ ਦੇ ਬਾਵਜੂਦ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕੈਪੀਟਲ ਦੇ ਬਾਹਰ, ਵਿਸਕੌਨਸਨ ਦੀ ਕੈਪੀਟਲ ਦੇ ਬਾਹਰ ਜਿਹੜੇ ਆ ਕੇ ਖੜ੍ਹ ਗਏ ਇਸ ਚੀਜ਼ ਦਾ ਜਿਹੜਾ ਆ ਉਹ ਵਿਰੋਧ ਕਰਨ ਦੇ ਲਈ। ਸੋ ਦੇਖਦੇ ਹਾਂ ਵੀ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਪਰ ਉੱਥੇ ਪਾਵਰ ਗ੍ਰੈਬ, ਪਾਵਰ ਨੂੰ ਹੱਥੋਂ ਜਿਹੜੀ ਆ ਸੱਤਾ ਨੂੰ ਹੱਥੋਂ ਜਾਂਦਿਆਂ ਦੇਖਦੇ ਹੋਏ ਜਿਹੜੇ ਰਿਪਬਲਿਕਨ ਗਵਰਨਰ ਆ ਅਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਨੇ ਉਹ ਚਾਹੁੰਦੇ ਆ ਵੀ ਜਿਹੜੇ ਆ ਰਹੇ ਨਵੇਂ ਗਵਰਨਰ ਆ ਉਹਨਾਂ ਨੂੰ ਜਿਹੜੀਆਂ ਪੂਰੀ ਸ਼ਕਤੀ ਜਿਹੜੀ ਆ ਉਹ ਨਾ ਮਿਲੇ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਆ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਆ, ਜਿਹੜੀ ਉਹਨਾਂ ਦੀ ਬੋਡੀ ਹੈਗੀ ਆ ਉਹ ਹੁਣ US ਕੈਪੀਟਲ ਦੇ ਵਿੱਚ ਉੱਥੇ ਰੱਖੀ ਹੋਈ ਆ, ਜਿਹੜੀ ਲਾਸਟ ਉਹਨਾਂ ਦੀ ਰਿਸਪੈਕਟ ਕਰਨ ਦੇ ਲਈ। ਅਤੇ ਕੱਲ੍ਹ ਰਾਤੀ ਜਿਹੜਾ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਹੋਰ ਬਹੁਤ ਸਾਰੇ ਰਿਪਬਲਿਕਨ ਕਾਂਗਰਸ ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਯੂਲੋਜਾਈਜ਼ ਕੀਤਾ। ਅਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬੁਸ਼ ਜਿਹੜੇ ਸੀ ਉਹਨਾਂ ਨੇ ਕਦੇ ਵੀ ਜਿਹੜਾ ਆ ਜਦੋਂ ਵੀ US ਨੇ ਉਹਨਾਂ ਨੂੰ ਕਿਹਾ, ਜਦੋਂ ਵੀ ਉਹਨਾਂ ਨੂੰ ਕਾਲ ਕੀਤੀ ਵੀ ਕੰਟਰੀ ਨੂੰ ਸਰਵ ਕਰਨਾ, ਚਾਹੇ ਉਹ ਐਜ਼ ਏ ਫੌਜੀ, ਚਾਹੇ ਉਹ CIA, ਚਾਹੇ ਵਾਈਸ ਪ੍ਰੈਜ਼ੀਡੈਂਟ, ਚਾਹੇ ਪ੍ਰੈਜ਼ੀਡੈਂਟ, ਅਤੇ ਉਹ ਉਹਨਾਂ ਨੇ ਕੀਤਾ। ਅਤੇ ਕੱਲ੍ਹ ਰਾਤੀ ਹੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੀ ਜਿਹੜੀ ਵਾਈਫ ਹੈਗੀ ਮਲਾਨੀਆ ਟਰੰਪ, ਉਹ ਵੀ ਜਿਹੜਾ ਉੱਥੇ ਗਏ ਅਤੇ ਉਹਨਾਂ ਨੇ ਟਵੀਟ ਵੀ ਕੀਤਾ ਹੈਗਾ ਆ ਵੀ ਉਹ ਜਿਹੜੀ ਆ ਵੰਡਰਫੁਲ ਬੁਸ਼ ਫੈਮਿਲੀ ਆ ਉਹਨਾਂ ਨੂੰ ਮਿਲਣਗੇ। ਇਸ ਟਾਈਮ ਦੇ ਉੱਤੇ ਜਿਹੜਾ ਇੱਕ ਵਲੇਅਰ ਹਾਊਸ ਹੈਗਾ ਆ ਜਿੱਥੇ ਉਹ ਪੈਨਿਨਸੂਲਾ ਐਵਨਿਊ ਦੇ ਉੱਤੇ ਰਹਿ ਰਹੇ ਆ ਅੱਜ ਕੱਲ੍ਹ ਬੁਸ਼ ਦੀ ਪੂਰੀ ਫੈਮਿਲੀ, ਕਿਉਂਕਿ ਉਹਨਾਂ ਦੇ ਜਿਹੜੇ ਸੀਨੀਅਰ ਬੁਸ਼ ਜਿਨ੍ਹਾਂ ਦੀ ਡੈਥ ਹੋਈ ਹੈ ਨਵੰਬਰ 30 ਨੂੰ, ਉਹਨਾਂ ਦੀ ਬੋਡੀ ਉੱਥੇ ਵਾਈਟ ਹਾਊਸ 'ਚ ਪਈ ਹੈਗੀ ਆ ਕੈਪੀਟਲ ਹਿੱਲ 'ਤੇ। ਅਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਹਿੰਦੇ ਵੀ ਉਹ ਬੁਸ਼ ਫੈਮਿਲੀ ਨੂੰ
ਜ਼ਰੂਰ ਮਿਲਣਗੇ ਤੇ ਉਹਨਾਂ ਦੇ ਨਾਲ ਦੁੱਖ ਵੀ ਜ਼ਾਹਰ ਕਰਨਗੇ। ਸਰੋਤਿਆਂ ਨੂੰ ਯਾਦ ਹੀ ਹੋਊਗਾ 2016 ਦੇ ਵਿੱਚ ਜਦੋਂ ਇਲੈਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਸੀਆਂ ਤੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਕੈਂਡੀਡੇਟ ਸੀਗੇ, ਉਹਨਾਂ ਨੇ ਕਾਫੀ ਕੁਝ ਜਿਹੜਾ ਆ ਜੈਬ ਬੁਸ਼ ਜਿਹੜੇ ਉਸ ਟਾਈਮ 'ਤੇ ਕੈਂਡੀਡੇਟ ਵੀ ਸੀਗੇ ਉਹਨਾਂ ਦੇ ਉਲਟ ਬੋਲਿਆ ਸੀ। ਉਸ ਤੋਂ ਬਾਅਦ ਜਿਹੜੀ ਬੁਸ਼ ਫੈਮਿਲੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਕਾਫੀ ਅਪਸੈਟ ਨਜ਼ਰ ਆ ਰਹੀ ਸੀ। ਜੀ ਬਿਲਕੁਲ। ਉੱਦਾਂ ਕਹਿੰਦੇ ਜਿਹੜੇ ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਉਹਨਾਂ ਦੀ ਵੀ ਇੱਕ ਇੱਛਾਵਾਂ ਦੇ ਵਿੱਚ ਇੱਕ ਸੀ ਵੀ ਜਿਹੜੇ ਰਾਸ਼ਟਰਪਤੀ ਆ ਉਹ ਜ਼ਰੂਰ ਉਹਨਾਂ ਦੇ ਜਿਹੜੇ ਜਦੋਂ ਉਹਨਾਂ ਨੂੰ ਗਰਾਊਂਡ ਦੇ ਵਿੱਚ ਦਫਨਾਉਣਾ ਆ ਉਦੋਂ ਜਿਹੜੇ ਜ਼ਰੂਰ ਫਿਊਨਰਲ ਦੇ ਉੱਤੇ ਜਿਹੜੇ ਮੌਜੂਦ ਹੋਣ। ਅਤੇ ਕਹਿੰਦੇ ਵੀ ਉਹ ਜਾਂਦੇ ਜਾਂਦੇ ਵੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਦਾ ਇੱਕ ਅਹੁਦਾ ਆ ਉਸ ਦੇ ਲਈ ਸਨਮਾਨ ਜਿਹੜਾ ਉਹ ਰੱਖ ਕੇ ਗਏ ਆ, ਚਾਹੇ ਉਹਨਾਂ ਦੇ ਵਿਚਾਰਕ ਮਤਭੇਦ ਜਿਹੜੇ ਆ ਉਹ ਮੌਜੂਦਾ ਰਾਸ਼ਟਰਪਤੀ ਦੇ ਨਾਲ ਜਿਹੜੇ ਚਾਹੇ ਕਿਉਂ ਨਾ ਰਹੇ ਹੋਣ। ਸੋ ਆਪਾਂ ਇਹ ਦੇਖਿਆ ਸੀਗਾ ਵੀ ਜਦੋਂ ਇਸੇ ਸਾਲ 'ਚ ਕੁਛ ਮਹੀਨੇ ਪਹਿਲਾਂ ਜਦੋਂ ਸੈਨੇਟਰ ਐਰੀਜ਼ੋਨਾ ਦੇ ਜੌਨ ਮਕੇਨ ਉਹਨਾਂ ਦਾ ਦੇਹਾਂਤ ਹੋਇਆ ਸੀ, ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਵੱਲੋਂ ਇਹ ਸਪੈਸ਼ਲੀ ਆਖਿਆ ਗਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਦੇ ਫਿਊਨਰਲ ਦੇ ਉੱਤੇ ਜਿਹੜੇ ਆ ਉਹ ਨਾ ਆਉਣ। ਸੋ ਇਸ ਵਾਰੀ ਜਿਹੜੇ ਆ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਜ਼ਰੂਰ ਕਹਿੰਦੇ ਉੱਥੇ ਪਹੁੰਚ ਰਹੇ ਨੇ। ਸੋ ਕੱਲ੍ਹ ਨੂੰ ਆਈ ਥਿੰਕ ਜਿਹੜਾ ਉਹਨਾਂ ਦਾ ਫਿਊਨਰਲ ਦਿਨ ਜਿਹੜਾ ਸਰਵਿਸ ਦਾ ਜਿਹੜਾ ਆ ਉਹ ਰੱਖਿਆ ਗਿਆ ਆ। ਅੱਜ ਜਿਹੜਾ ਸਟੇਟ ਕੈਪੀਟਲ 'ਚ ਉਹਨਾਂ ਦੀ ਦੇਹ ਨੂੰ ਰੱਖਿਆ ਹੋਇਆ ਵੀ ਜਿਹੜੇ ਵੀ ਕੋਈ ਉਹਨਾਂ ਦੇ ਚਾਹਵਾਨ ਉਹਨਾਂ ਦੇ ਅਖੀਰਲੇ ਦਰਸ਼ਨ ਜਿਹੜਾ ਇੱਕ ਹਿਸਾਬ ਦੇ ਨਾਲ ਕਰਨਾ ਚਾਹੁੰਦੇ ਆ ਉਹ ਉੱਥੇ ਕਰ ਸਕਦੇ। ਜੀ ਬਿਲਕੁਲ। ਜਿਹੜੇ ਫਲੈਗ ਆ ਉਹ ਹਾਫ ਡਾਊਨ ਕੀਤੇ ਹੋਏ ਆ ਅਤੇ ਬੁੱਧਵਾਰ ਨੂੰ ਬਹੁਤ ਸਾਰੇ ਜਿਹੜੇ ਗਵਰਨਮੈਂਟ ਆਫਿਸਿਸ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹ ਬੰਦ ਰਹਿਣਗੇ। ਅਤੇ ਕੱਲ੍ਹ ਜਦੋਂ ਕਹਿੰਦੇ ਉਹਨਾਂ ਦੇ ਦੁੱਖ ਦੇ ਵਿੱਚ ਸਮਾਚਾਰ ਜਿਹੜੇ ਪੜ੍ਹੇ ਗਏ ਉਹਦੇ ਵਿੱਚ ਫਾਰਮਰ ਪ੍ਰੈਜ਼ੀਡੈਂਟ ਬੁਸ਼ ਜਿਹੜੇ ਜਾਰਜ H.W. ਬੁਸ਼ ਦੇ ਬੇਟੇ ਹੈਗੇ ਆ, ਫਾਰਮਰ ਸੈਨੇਟਰ ਐਲਨ ਸਿੰਪਸਨ ਅਤੇ ਫਾਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੋਨੀ ਅਤੇ ਬੁਸ਼ ਦੇ ਬਾਇਓਗ੍ਰਾਫਰ ਜਿਹੜੇ ਹੈਗੇ ਆ ਜੌਨ ਮੀਕਮ ਉਹ ਵੀ ਜਿਹੜੇ ਆ ਉਹਨਾਂ ਨੇ ਸੰਦੇਸ਼ ਪੜ੍ਹੇ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਐਪਲ ਦੇ ਜਿਹੜੇ CEO ਟਿਮ ਕੁੱਕ ਉਹਨਾਂ ਨੂੰ ਕਹਿੰਦੇ ਆ ਕੱਲ੍ਹ ਇੱਕ ਕਰੇਜ ਅਗੇਂਸਟ ਹੇਟ ਜਿਹੜਾ ਪਹਿਲਾ ਅਵਾਰਡ ਆ ਇੱਕ ਐਂਟੀ ਡੈਫਾਮੇਸ਼ਨ ਲੀਗ ਆ ਉਹਨਾਂ ਦੇ ਦੁਆਰਾ ਦਿੱਤਾ ਗਿਆ। ਉੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜੇ ਵਾਈਟ ਸੁਪਰਮੇਸਿਸਟ ਆ ਜਾਂ ਕਹਿ ਲਓ ਵੀ ਜਿਹੜੇ ਨਾਜ਼ੀ ਵਿਚਾਰਧਾਰਾ ਵਾਲੇ ਜਿਹੜੇ ਗੋਰੇ ਮੂਲ ਦੇ ਲੋਕ ਆ, ਕਹਿੰਦੇ ਵੀ ਸਾਡੇ ਪਲੇਟਫਾਰਮ ਦੇ ਉੱਤੇ ਉਹਨਾਂ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੈਗੀ। ਸੋ ਇਸੇ ਚੀਜ਼ ਨੂੰ ਚੱਲਦੇ ਆ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਇਨਾਮ ਵੀ ਜਿਹੜਾ ਪਹਿਲਾ ਉਹ ਦਿੱਤਾ ਗਿਆ ਆ। ਸਭ ਨੂੰ ਯਾਦ ਹੋਵੇਗਾ ਜਿਹੜਾ ਇੱਕ ਕੌਨਸਪੀਰੇਸੀ ਥਿਊਰਿਸਟ ਹੈਗਾ ਐਲੈਕਸ ਜੋਨਸ ਜਿਹੜਾ ਕਿਤੇ ਨਾ ਕਿਤੇ ਬਹੁਤ ਵਾਇਲੈਂਟ ਗੱਲਾਂ ਵੀ ਜਿਹੜੀਆਂ ਆ ਭੜਕਾਊ ਭਾਸ਼ਣ ਵੀ ਜਿਹੜੇ ਬਹੁਤ ਆਪਣੇ ਮੰਚ ਤੋਂ ਦਿੰਦਾ ਸੀਗਾ। ਐਪਲ ਨੇ ਪਿਛਲੇ ਜਿਹੜੇ ਆ ਇਸੇ ਸਾਲ ਦੇ ਵਿੱਚ ਕੁਛ ਮਹੀਨੇ ਪਹਿਲਾਂ ਉਸ ਦਾ ਜਿਹੜੀ ਐਪ ਅਤੇ ਉਸ ਦਾ ਜਿਹੜਾ ਪੋਡਕਾਸਟ ਆ ਆਪਣੇ ਪਲੇਟਫਾਰਮ ਤੋਂ ਜਿਹੜਾ ਉਸ ਨੂੰ ਚੱਕ ਦਿੱਤਾ ਸੀ, ਇਹੀ ਜਿਹੜਾ ਆ ਤਰਕ ਦਿੰਦੇ ਹੋਏ। ਸੋ ਉਹਨਾਂ ਨੇ ਜਿਹੜਾ ਆ ਉਹ ਕਲੀਅਰ ਕੀਤਾ ਆ, ਕਹਿੰਦੇ ਵੀ ਐਪਲ ਅਸੀਂ ਟੈਕਨੋਲੋਜੀ ਜਿਹਦੇ ਵਿੱਚ ਬਲੀਵ ਕਰਦੇ ਹਾਂ ਅਤੇ ਇਹਦੇ ਵਿੱਚ ਕੋਈ ਵੀ ਚੀਜ਼ ਅਸੀਂ ਅਜਿਹੀ ਨਹੀਂ ਚਾਹੁੰਦੇ ਜਿਹਦੇ ਕਰਕੇ ਜਿਹੜਾ ਆ ਭੜਕਾਹਟ ਪੈਦਾ ਹੋਵੇ, ਲੋਕਾਂ ਦੇ ਵਿੱਚ ਹਿੰਸਾ ਜਿਹੜੀ ਆ ਉਹ ਪੈਦਾ ਹੋਵੇ ਅਤੇ ਜਿਹੜੇ ਵਾਇਲੈਂਟ ਕੌਨਸਪੀਰੇਸੀ ਥਿਊਰਿਸਟ ਹੈਗੇ ਆ ਉਹਨਾਂ ਦੇ ਲਈ ਇਸ ਮੰਚ ਦੇ ਉੱਤੇ ਕੋਈ ਵੀ ਜਗ੍ਹਾ ਨਹੀਂ ਹੋਵੇਗੀ। ਸੋ ਆਪਾਂ ਰੀਸੈਂਟਲੀ ਹਰਜੋਤ ਸਿੰਘ ਜੀ ਯਾਦ ਹੋਣਾ ਆਪਾਂ ਥੋੜ੍ਹੇ ਦਿਨ ਪਹਿਲਾਂ ਖਬਰ ਵੀ ਕੀਤੀ ਸੀ ਇੱਕ ਬੀਬੀ ਜਿਸ ਨੇ ਟਵਿੱਟਰ ਦੇ ਹੈੱਡਕੁਆਟਰ ਦੇ ਵਿੱਚ ਆਪਣੇ ਆਪ ਨੂੰ ਹੱਥਕੜੀ ਦੇ ਨਾਲ ਜਿਹੜਾ ਉਹ ਬੰਨ੍ਹ ਲਿਆ ਸੀਗਾ ਕਿਉਂਕਿ ਉਹ ਫਾਰ ਰਾਈਟ ਇੱਕ ਕੰਜ਼ਰਵੇਟਿਵ ਸੀ ਅਤੇ ਉਸ ਦੀਆਂ ਗੱਲਾਂ ਨੂੰ ਜਿਹੜਾ ਟਵਿੱਟਰ ਵਾਲਿਆਂ ਨੇ ਜਿਹੜਾ ਉਹ ਬਲੌਕ ਕੀਤਾ ਸੀਗਾ। ਸੋ ਕਿਤੇ ਨਾ ਕਿਤੇ ਦੇਖੋ ਹਰਜੋਤ ਸਿੰਘ ਜੀ ਫਰੀਡਮ ਆਫ ਸਪੀਚ ਤਾਂ ਜਿਹੜੀ ਹੈਗੀ ਉਹ ਹੈਗੀ ਆ, ਪਰ ਜਿਹੜੇ ਤੁਸੀਂ ਇੱਕ ਹਿਸਾਬ ਦੇ ਨਾਲ ਜਿੱਦਾਂ ਰਾਸ਼ਟਰਪਤੀ ਟਰੰਪ ਦੀ ਭਾਸ਼ਾ 'ਚ ਕਹੋ ਵੀ ਜਿਹੜੇ ਫੇਕ ਨਿਊਜ਼ ਹੀ ਜੇ ਤੁਸੀਂ ਉਹਦੇ ਉੱਤੇ ਚਲਾਓਗੇ ਗੱਲਾਂ ਇੱਦਾਂ ਦੀਆਂ ਜਾਣ ਬੁੱਝ ਕੇ ਆਪਣੇ ਕੋਲੋਂ ਮਨ ਘੜਤ ਬਣਾ ਕੇ ਬਗੈਰ ਕਿਸੇ ਤੱਥਾਂ ਤੋਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰੋਗੇ, ਫਿਰ ਜਿਹੜੇ ਉਹ ਪਲੇਟਫਾਰਮ ਆ ਉਹਨਾਂ ਨੂੰ ਅੱਜ ਦੇ ਮੌਕੇ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰਨਾ ਪੈਣਾ ਹੈ। ਕਿਉਂਕਿ ਤੁਸੀਂ ਦੇਖੋ ਵੀ ਫੇਸਬੁੱਕ ਅੱਜ ਕੱਲ੍ਹ ਦੀਆਂ ਇਲੈਕਸ਼ਨਸ ਨੂੰ ਕਿਸ ਤਰੀਕੇ ਦੇ ਨਾਲ ਸਵੇ ਕਰਦੀ ਆ, ਇਹ ਹਰ ਇੱਕ ਨੂੰ ਪਤਾ ਆ। ਇਹ ਆਪਾਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਬੈਠ ਕੇ ਵੀ ਕਹਿ ਰਹੇ ਹਾਂ ਜਿੱਥੇ ਇਹ ਸੋਚਿਆ ਜਾਂਦਾ ਵੀ ਇੱਥੇ ਦਾ ਜਿਹੜਾ ਇੱਕ ਵੋਟਰ ਆ ਬੜਾ ਜਾਗਰੂਕ ਆ, ਅਤੇ ਤੁਸੀਂ ਆਮ ਸੋਚੋ ਵੀ ਬਾਕੀ ਮੁਲਕਾਂ ਦੇ ਵਿੱਚ ਜਿਹੜਾ ਆ ਉਹ ਕਿੰਨੇ ਜਿਹੜੇ ਆ ਸ਼ਿੱਦਤ ਦੇ ਨਾਲ ਜਿਹੜੇ ਕੋਈ ਇੱਕ ਦੂਜੇ ਦੇ ਵਿਰੋਧੀ ਹੁੰਦੇ ਆ ਉਹ ਕਿੱਦਾਂ ਦੀਆਂ ਖਬਰਾਂ ਜਿਹੜੀਆਂ ਆ ਉਹ
ਲਾ ਰਹੇ ਹੁੰਦੇ ਆ, ਬਣਾ ਰਹੇ ਹੁੰਦੇ ਆ ਅਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਉੱਥੇ ਟਰਾਈ ਕਰ ਰਹੇ ਹੁੰਦੇ ਆ। ਸੋ ਇਹਨਾਂ ਪਲੇਟਫਾਰਮਸ ਦਾ ਅੱਜ ਦੀ ਡੈਮੋਕ੍ਰੇਸੀ ਦੇ ਵਿੱਚ, ਕਿਸੇ ਵੀ ਮੁਲਕ ਦੀ ਡੈਮੋਕ੍ਰੇਸੀ ਦੇ ਵਿੱਚ ਬੜਾ ਇੱਕ ਅਹਿਮ ਰੋਲ ਆ। ਜਿਹੜਾ ਚੌਥਾ ਥੰਮ ਕਿਸੇ ਟਾਈਮ 'ਤੇ ਮੀਡੀਆ ਨੂੰ ਆਖਿਆ ਜਾਂਦਾ ਸੀ, ਮੈਨੂੰ ਲੱਗਦਾ ਇਹ ਜਲਦ ਹੀ ਜਿਹੜਾ ਆ ਉਹ ਜਿਹੜਾ ਇਹਨਾਂ ਨੂੰ ਜਿਹੜਾ ਆ ਉਹ ਮਿਲ ਜਾਣਾ ਨਾਮ ਵੀ ਜਿਹੜਾ ਸੋਸ਼ਲ ਮੀਡੀਆ ਹੀ ਜਿਹੜਾ ਅੱਜ ਕੱਲ੍ਹ ਇਲੈਕਸ਼ਨਾਂ ਦੇ ਉੱਤੇ ਜਾਂ ਹੋਰ ਕੋਈ ਵੀ ਕਿਸੇ ਵੀ ਚੀਜ਼ ਨੂੰ ਮੂਵਮੈਂਟ ਬਣਾਉਣ ਦੇ ਲਈ, ਮੂਵਮੈਂਟ ਨੂੰ ਠੱਲ ਪਾਉਣ ਦੇ ਲਈ, ਕੁਛ ਵੀ ਕਰਨ ਦੇ ਲਈ ਉਸ ਨੂੰ ਵਰਤਿਆ ਜਾਂਦਾ ਹੈ ਜੀ। ਅਗਲੀ ਖਬਰ ਵੱਲ ਆਈਏ। ਜਿਹੜੇ CIA ਦੇ ਡਾਇਰੈਕਟਰ ਹੈਗੇ ਆ ਜੀਨਾ ਹੈਸਪਲ, ਉਹਨਾਂ ਨੇ ਕਹਿੰਦੇ ਕੁਛ ਕੁ ਇੱਕ ਛੋਟੇ ਗਰੁੱਪ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਜਿਹੜਾ ਸਾਊਦੀ ਅਰੇਬੀਆ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਹੈਗਾ ਆ। ਸੋ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੀ ਮਿੱਤਰ ਰਿਪਬਲਿਕਨ ਹੈਗੇ, ਉਹ ਵੀ ਅਪਸੈਟ ਆ ਵੀ ਪੂਰੀ ਸੈਨੇਟ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਕਿਸ ਤਰ੍ਹਾਂ ਸਾਊਦੀ ਅਰੇਬੀਆ ਦਾ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਉਹ ਇੱਕ ਬਰੂਟਲ ਜਿਹੜਾ ਜਮਾਲ ਖਸ਼ੋਗੀ ਦਾ ਕੀਤਾ ਉਹਦੇ ਵਿੱਚ ਇਨਵੋਲਵ ਸੀ। ਅਤੇ ਕਹਿੰਦੇ ਪਈ ਜੀਨਾ ਹੈਸਪਲ ਨੇ ਇੱਕ ਕਲਾਸੀਫਾਈਡ ਬਰੀਫਿੰਗ ਲਾਸਟ ਵੀਕ ਕਰਨੀ ਸੀ ਯੈਮਨ ਅਤੇ ਸਾਊਦੀ ਅਰੇਬੀਆ 'ਤੇ, ਉਹ ਉਸਨੇ ਜਿੱਦਾਂ ਮਿਸ ਕੀਤੀ। ਉਹਦੀ ਜਗ੍ਹਾ 'ਤੇ ਮਾਈਕ ਪੰਪੇਓ ਜਿਹੜੇ ਡਿਫੈਂਸ ਸੈਕਟਰੀ ਆ ਅਤੇ ਜੇਮਸ ਮੈਟਿਸ, ਉਹਨਾਂ ਨੇ 100 ਦੇ ਕਰੀਬ ਸੈਨੇਟਰਾਂ ਨੂੰ ਬਰੀਫ ਕੀਤਾ ਅਤੇ ਉਹਨਾਂ ਨੇ ਇਹ ਕਿਹਾ ਉਹਨਾਂ ਨੂੰ ਭਈ ਜਿਹੜਾ ਵਾਰ ਪਾਵਰ ਰੈਜ਼ੋਲੂਸ਼ਨ ਆ ਜੇ ਆਪਾਂ US ਸਪੋਰਟ ਉਹ ਤੋਂ ਖਿੱਚ ਲੈਂਦਾ ਆ ਸਾਊਦੀ ਅਰੇਬੀਆ ਤੋਂ, ਅਤੇ ਫਿਰ ਈਰਾਨ ਅਲਾਈਨਡ ਜਿਹੜੇ ਆ ਹੌਥੀ ਰੈਬਲਸ ਯੈਮਨ 'ਚ ਆ ਅਤੇ ਉਹਨਾਂ ਦੀ ਜਿਹੜੀ ਚੜ੍ਹਾਈ ਹੋਣੀ ਹੈਗੀ ਆ। ਪਰ ਹੁਣ ਇਹ ਇਸ਼ੂ ਨੂੰ ਲੈ ਕੇ ਕਾਫੀ ਮਾਹੌਲ ਗਰਮਾਇਆ ਹੋਇਆ ਆ ਪਈ ਜਿਹੜਾ CIA ਆ ਉਹ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਸਾਰੇ ਸੈਨੇਟਰਾਂ ਨੂੰ ਸਾਊਦੀ ਅਰੇਬੀਆ ਦੇ ਮਾਮਲੇ 'ਚ ਕਿਉਂ ਨਹੀਂ ਦੇ ਰਿਹਾ। ਇਹਦੇ ਸੰਬੰਧ ਦੇ ਵਿੱਚ ਸੈਨੇਟਰ ਰੈਂਡ ਪੌਲ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ ਵੀ ਸਾਰੇ ਸੈਨੇਟਰਾਂ ਨੂੰ ਜਿਹੜਾ ਆ ਇੱਕ ਡਾਰਕ ਦੇ ਵਿੱਚ ਰੱਖਿਆ ਜਾ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਮੁਲਕ ਦੀ ਅਸੀਂ ਇੰਨੀ ਸਪੋਰਟ ਕਰ ਰਹੇ ਹਾਂ ਅਤੇ ਉਹ ਜਿਹੜਾ ਆ ਜ਼ੁਲਮ ਕਰ ਰਿਹਾ ਲੋਕਾਂ ਦੇ ਉੱਤੇ, ਅਤੇ ਉਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਇੱਕ ਜਿਹੜਾ ਬ੍ਰੇਕ ਵੱਲ ਨੂੰ ਵੀ ਆਪਾਂ ਜਿਹੜਾ ਵੱਧਦੇ ਹਾਂ, ਪਰ ਉੱਧਰ ਜਿਹੜੀ ਇੱਕ ਗੱਲ ਕਰਦੇ ਜਾਈਏ, ਜਿਹੜੇ ਐਰਿਕ ਟਰੰਪ ਅਤੇ ਜਿਹੜੇ ਕੌਲੀਅਨ ਕੌਨਵੇ ਦੇ ਜਿਹੜੇ ਹਸਬੈਂਡ ਆ ਜਾਰਜ ਕੌਨਵੇ, ਉਹ ਆਪਸ ਦੇ ਵਿੱਚ ਟਵਿੱਟਰ ਦੇ ਉੱਤੇ ਜਿਹੜੇ ਭਿੜਦੇ ਆ ਉਹ ਨਜ਼ਰ ਆਏ। ਕੌਲੀਅਨ ਕੌਨਵੇ ਦੱਸਦੇ ਜਾਈਏ, ਕੈਲੀਅਨ ਕੌਨਵੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸੀਨੀਅਰ ਐਡਵਾਈਜ਼ਰਸ ਦੇ ਵਿੱਚੋਂ ਇੱਕ ਹੈਗੇ ਆ। ਇਸ ਬੀਬੀ ਨੂੰ ਤੁਸੀਂ ਅਕਸਰ ਜਿਹੜੇ ਵੱਖ-ਵੱਖ TV ਚੈਨਲਸ ਦੇ ਉੱਤੇ ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਦੀਆਂ ਜਿਹੜੇ ਕਾਰਜਕਾਰੀਆਂ ਤਾਂ ਹੋਰ ਗੱਲਾਂ ਦੇ ਮੌਕਿਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਸੁਣਦੇ ਰਹੇ ਹੋਣਗੇ। ਅਤੇ ਜਿਹੜੇ ਉਹਨਾਂ ਦੇ ਹਸਬੈਂਡ ਆ ਜਾਰਜ ਕੌਨਵੇ, ਉਹ ਓਪਨਲੀ ਕਾਫੀ ਕ੍ਰਿਟਿਕ ਹੈਗੇ ਨੇ ਰਾਸ਼ਟਰਪਤੀ ਟਰੰਪ ਦੇ। ਕੱਲ੍ਹ ਜਦੋਂ ਰੋਜਰ ਸਟੋਨ ਜਿਹੜੇ ਉਹਨਾਂ ਨੇ ਇੱਕ ਬਿਆਨ ਜਿਹੜਾ ਦਿੱਤਾ ਸੀਗਾ, ਕਹਿੰਦੇ ਵੀ ਮੈਂ ਜਿਹੜਾ ਟੈਸਟੀਫਾਈ ਨਹੀਂ ਕਰੂੰਗਾ ਰਾਸ਼ਟਰਪਤੀ ਟਰੰਪ ਦੇ ਅਗੇਂਸਟ, ਅਤੇ ਉਦੋਂ ਜਿਹੜੇ ਰਾਸ਼ਟਰਪਤੀ ਟਰੰਪ ਨੇ ਬੜੀ ਉਹਨਾਂ ਦੀ ਜਿਹੜੀ ਫਿਰ ਵਾਹਵਾ ਜਿਹੜੀ ਬੰਨੀ ਸੀ ਆਪਣੇ ਟਵਿੱਟਰ ਦੇ ਉੱਤੇ, ਤਾਂ ਜਾਰਜ ਕੌਨਵੇ ਨੇ ਇੱਕ ਜਿਹੜਾ ਸੈਕਸ਼ਨ ਸੀਗਾ US ਕੌਨਸਟੀਟਿਊਸ਼ਨ ਦਾ, ਉਹਦੀ ਧਾਰਾ ਜਿਹੜੀ ਲਿਖ ਦਿੱਤੀ ਵੀ ਇਹਦੇ ਅੰਡਰ ਜਿਹੜਾ ਫਾਈਲ ਕਰੋ ਵੀ ਕਿਸ ਤਰੀਕੇ ਦੇ ਨਾਲ ਬੰਦਾ ਆਲਰੇਡੀ ਜਿਹੜਾ ਰੋਜਰ ਸਟੋਨ ਆ ਝੂਠ ਬੋਲਣ ਦੇ ਲਈ ਤਿਆਰ ਆ ਪ੍ਰੋਸੀਕਿਊਟਰ ਦੇ ਖਿਲਾਫ। ਤਾਂ ਉਸ ਤੋਂ ਬਾਅਦ ਦੇ ਵਿੱਚ ਐਰਿਕ ਟਰੰਪ ਨੇ ਜਿਹੜਾ ਕਿਹਾ ਵੀ ਇੰਨਾ ਕੁਛ ਜਿਹੜਾ ਪੋਲੀਟਿਕਸ 'ਤੇ ਹੋ ਰਿਹਾ ਆ, ਅਤੇ ਇਹ ਬੰਦਾ ਆਪਣੀ ਜਿਹੜੀ ਤੀਵੀਂ ਆ ਬੀਬੀ ਆ ਕੈਲੀਅਨ ਕੌਨਵੇ, ਉਹਦੇ ਖਿਲਾਫ ਜਿਹੜਾ ਜਾਣਬੁੱਝ ਕੇ ਕੰਮ ਕਰ ਰਿਹਾ ਵੀ ਉਹ ਇੰਨਾ ਵੀ ਨਹੀਂ ਸੋਚ ਰਿਹਾ ਵੀ ਉਹ ਕਿੱਥੇ ਕੰਮ ਕਰਦੀ ਆ, ਉਹਦਾ ਕਰੀਅਰ ਕਿੱਥੇ ਤੱਕ ਪਹੁੰਚਿਆ ਆ, ਅਤੇ ਉਹ ਜਿਹੜਾ ਇਸ ਦੇ ਖਿਲਾਫ ਕਿਉਂ ਜਿਹੜਾ ਉਹ ਬੋਲ ਰਹੀ ਆ, ਅਤੇ ਉਹ ਬਹੁਤ ਇੱਕ ਚੰਗੀ ਔਰਤ ਆ ਅਤੇ ਇਸ ਨੂੰ ਜਿਹੜਾ ਆ ਇੱਦਾਂ ਦਾ ਕੰਮ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਟਵਿੱਟਰ ਦੇ ਉੱਤੇ ਵਾਹਵਾ ਮਾਰੋ ਮਾਰੀ ਜਿਹੜੀ ਆ ਉਹ ਦੇਖੀ ਗਈ। ਜਿਹੜੇ ਖਾਸ ਕਰਕੇ ਜਾਰਜ ਕੌਨਵੇ ਦੇ ਹੱਕ ਵਾਲੇ ਲੋਕ ਸੀਗੇ, ਉਹ ਜ਼ਿਆਦਾ ਜਿਹੜਾ ਆ ਉਹ ਉੱਭਰ ਕੇ ਆਏ ਵੀ ਇਹ ਕੌਣ ਹੁੰਦੇ ਆ ਕਹਿਣ ਵਾਲੇ, ਵੀ ਚਾਹੇ ਉਹ ਪਤੀ ਪਤਨੀ ਆ, ਵੀ ਜੇ ਕੋਈ ਬੰਦੇ ਦਾ ਕਿਸੇ ਵੀ ਪਾਸੇ ਨੂੰ ਵਿਚਾਰ ਹੈਗਾ ਆ ਉਸ ਨੂੰ ਉਹ ਕਹਿਣ ਦਾ ਜਿਹੜਾ ਹੱਕ ਅਧਿਕਾਰ ਹੈਗਾ ਆ। ਕਈਆਂ ਨੇ ਫਿਰ ਰਾਸ਼ਟਰਪਤੀ ਟਰੰਪ ਦੇ ਕਈ ਪੁਰਾਣੇ ਟਵੀਟ ਵੀ ਜਿਹੜੇ ਆ ਉਹ ਸਾਹਮਣੇ ਪੇਸ਼ ਕੀਤੇ ਵੀ ਰਾਸ਼ਟਰਪਤੀ ਟਰੰਪ ਵੀ ਪਹਿਲੋਂ ਇਹੀ ਕੁਛ ਕਹਿੰਦੇ ਰਹੇ ਸੀਗੇ। ਰੀਸੈਂਟਲੀ ਉਹਨਾਂ ਦੇ ਵੀ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਉਹਨਾਂ ਦੇ ਭਰਾ ਜਿਹੜੇ ਹੈਗੇ ਆ
ਉਹਨਾਂ ਦੀ ਵੀ ਉਹਨਾਂ ਦੀ ਵਾਈਫ ਦਾ ਜਿਹੜਾ ਆ ਉਹ ਡਿਵੋਰਸ ਜਿਹੜਾ ਆ ਉਹ ਹੋ ਕੇ ਹਟਿਆ ਆ ਜੀ। ਸੋ ਆਪਾਂ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਇੱਕ ਆਪਾਂ ਜਿਹੜੀਆਂ ਕੈਰਾਵੈਨ ਆ ਰਹੇ ਹੈਗੇ USA 'ਚ ਉਹਦਾ ਜਿਹੜਾ ਇਸ਼ੂ ਬਣਿਆ ਆ, ਅਤੇ ਦੂਸਰਾ ਹੋਰ ਆਈਸ ਅਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916
76071112 916 760 7112 ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜਾ ਨਜ਼ਰ ਮਾਰੀ, ਅੱਜ ਜਿਹੜੇ ਆ ਸਟਾਕ ਮਾਰਕੀਟ ਆ ਬੜੀ ਜਿਹੜੀ ਗਿਰਾਵਟ ਵੱਲ ਨੂੰ ਵਧੀ ਆ। 500 ਪੁਆਇੰਟ ਆਲਰੇਡੀ ਜਿਹੜਾ ਆ ਸਟਾਕ ਮਾਰਕੀਟ ਆ ਉਸਨੇ ਲੂਜ਼ ਜਿਹੜਾ ਆਲਰੇਡੀ ਕੀਤਾ ਹੋਇਆ ਆ। ਸੋ ਇੱਕ ਟਾਈਮ ਦੇ ਉੱਤੇ ਕੱਲ੍ਹ ਜਿਹੜਾ ਆ ਉਹ ਥੋੜ੍ਹਾ ਵਾਧੇ ਦੇ ਵਿੱਚ ਜਿਹੜੀ ਗਈ ਸੀਗੀ, ਤਕਰੀਬਨ 300 ਪੁਆਇੰਟ ਉੱਤੇ ਗਈ ਸੀਗੀ ਅਤੇ ਅੱਜ ਮੁੜ ਕੇ ਫਿਰ ਜਿਹੜੀ ਹੈ ਤਕਰੀਬਨ 550 ਪੁਆਇੰਟ ਥੱਲੇ ਆ ਚੁੱਕੀ ਹੋਈ ਆ। ਅਜੇ ਜਿਹੜਾ ਕਲੋਜ਼ਿੰਗ ਨਹੀਂ ਹੋਈ, ਅਜੇ ਉੱਥੇ ਕਲੋਜ਼ ਹੋਣ ਨੂੰ ਅਜੇ ਕਾਫੀ ਸਮਾਂ ਬਚਿਆ ਆ। ਇਹਦੇ ਵਿੱਚ ਕਹਿੰਦੇ ਖਾਸ ਕਾਰਨ ਇਹ ਵੀ ਆ, ਕੱਲ੍ਹ ਜਿਹੜੀ ਮਾਰਕੀਟ ਅੱਪ ਗਈ ਸੀ ਵੀ ਚਾਈਨਾ ਅਤੇ ਅਮਰੀਕਾ ਦੀ ਇੱਕ ਜਿਹੜੀ ਟਰੇਡ ਵਾਰ ਸੀਜ਼ ਫਾਇਰ ਜਿਹੜੀ ਹੋਈ ਸੀਗੀ ਵੀ ਦੋਨਾਂ ਮੁਲਕਾਂ ਨੇ ਇੱਕ ਦੂਜੇ ਦੇ ਉਤਪਾਦਾਂ ਦੇ ਉੱਤੇ ਜਿਹੜਾ ਵਾਧੂ ਜਿਹੜਾ ਟੈਰਿਫ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਰੋਕ ਲਾਈ ਸੀ। ਅਮਰੀਕਾ ਵਾਲਿਆਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ 90 ਦਿਨਾਂ ਦੀ ਮੌਹਲਤ ਜਿਹੜੇ ਦੋਨਾਂ ਮੁਲਕਾਂ ਦੇ ਕੋਲ ਹੈਗੀ ਆ ਵੀ ਅਸੀਂ ਇੱਕ ਵਧੀਆ ਟਰੇਡ ਡੀਲ ਜਿਹੜੀ ਆ ਆਪਸ ਦੇ ਵਿੱਚ ਬਣਾ ਲਈਏ। ਉੱਧਰ ਕਹਿੰਦੇ ਜਿਹੜੇ ਚਾਈਨਾ ਦਾ ਸਟੇਟ ਮੀਡੀਆ ਆ ਬਿਲਕੁਲ ਇਸ 90 ਦਿਨਾਂ ਵਾਲੀ ਜਿਹੜੀ ਚੀਜ਼ ਤੋਂ ਬਿਲਕੁਲ ਚੁੱਪੀ ਧਾਰੀ ਬੈਠਾ ਆ। ਅਮਰੀਕਾ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਆ ਵੀ ਅਮਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਨੇ ਜਦੋਂ ਗੱਲ ਕੀਤੀ ਸੀਗੀ ਜੀ ਜਿੰਗਪਿੰਗ ਦੇ ਨਾਲ, ਚਾਈਨਾ ਦੇ ਲੀਡਰ ਦੇ ਨਾਲ, ਅਤੇ ਉਹਨਾਂ ਨੇ ਮੰਨ ਲਿਆ ਸੀਗਾ ਵੀ ਉਹ ਖਾਸ ਕਰਕੇ ਜਿਹੜੇ ਐਗਰੀਕਲਚਰਲ ਗੁੱਡਸ ਹੈਗੀਆਂ, ਉਤਪਾਦ ਆ, ਉਹ ਅਮਰੀਕਾ ਦਾ ਕਾਫੀ ਜ਼ਿਆਦਾ ਖਰੀਦਣਗੇ। ਇਸ ਚੀਜ਼ ਦੇ ਉੱਤੇ ਵੀ ਚਾਈਨਾ ਵਾਲੇ ਬਿਲਕੁਲ ਚੁੱਪੀ ਧਾਰੀ ਬੈਠੇ ਹੋਏ ਆ। ਸੋ ਰਾਸ਼ਟਰਪਤੀ ਟਰੰਪ ਇਸ ਨੂੰ ਇੱਕ ਇਨਕ੍ਰੈਡੀਬਲ ਡੀਲ ਜਿਹੜੀ ਕਹਿ ਰਹੇ ਆ, ਜਿਸ ਦੇ ਵਿੱਚ ਸਿਰਫ ਅਜੇ 90 ਦਿਨਾਂ ਦੀ ਮੌਹਲਤ ਹੈਗੀ ਆ, ਅਜੇ ਕੋਈ ਪੱਕੀ ਡੀਲ ਕਹਿ ਸਕਦੇ ਹਾਂ ਵੀ ਆਪਸ ਦੇ ਵਿੱਚ ਦੋਨਾਂ ਮੁਲਕਾਂ ਦੀ ਬਣੀ ਨਹੀਂ ਹੈਗੀ। ਸੋ ਦੇਖਦੇ ਹਾਂ ਕੀ ਹੁੰਦਾ ਹੈ, ਕਿਵੇਂ ਜਿਹੜੀ ਇਹ ਗੱਲ ਬਣੂਗੀ। ਪਰ ਉੱਧਰ ਜਿਹੜੀ ਸਟਾਕ ਮਾਰਕੀਟ ਇਸ ਅਸ਼ਵਾਸ ਤੋਂ ਇੱਕ ਹਿਸਾਬ ਦੇ ਨਾਲ ਵੀ ਪੂਰਾ ਜਿਹੜਾ ਵਿਸ਼ਵਾਸ ਨਹੀਂ ਹੈਗਾ ਵੀ ਡੀਲ ਦੇ ਵਿੱਚ ਕੀ ਬਣੂਗਾ ਕੀ ਨਹੀਂ ਬਣੂਗਾ, ਇਸ ਕਰਕੇ ਥੋੜ੍ਹੀ ਅੱਜ ਥੱਲੇ ਵੱਲ ਨੂੰ ਜਿਹੜੀ ਆ ਮੁੜ ਕੇ ਜਾ ਰਹੀ ਹੋਈ ਆ ਜੀ। ਅਤੇ ਆਓ ਹੁਣ ਆਪਾਂ ਕੁਛ ਕੁ ਇਮੀਗ੍ਰੇਸ਼ਨ ਰਿਲੇਟਡ ਖਬਰਾਂ ਸਾਂਝੀਆਂ ਕਰੀਏ। ਪਹਿਲੀ ਖਬਰ ਇਹ ਆ ਰਹੀ ਆ ਵੀ USA ਦੇ ਵਿੱਚ ਜਿਹੜਾ ਅਸਾਈਲਮ ਅਪਲਾਈ ਕਰਦੇ ਆ, ਪੋਲੀਟੀਕਲ ਅਸਾਈਲਮ, ਉਹਨਾਂ ਦਾ ਅਪਰੂਵ ਕਰਨਾ ਜਿਹੜਾ ਆ ਉਹ ਬਹੁਤ ਘੱਟ ਰਿਹਾ ਹੈਗਾ ਆ। 65% ਦੇ ਕਰੀਬ ਜਿਹੜਾ ਇਸ ਸਾਲ ਲੋਕਾਂ ਨੇ ਇਮੀਗ੍ਰੇਸ਼ਨ ਦੇ ਪੋਲੀਟੀਕਲ ਅਸਾਈਲਮ ਲਈ ਅਪਲਾਈ ਕੀਤਾ, ਉਹਨਾਂ ਨੂੰ ਡਿਨਾਈ ਕਰ ਦਿੱਤਾ ਗਿਆ। 65%। ਇਹ ਜਿਹੜਾ ਨਵੇਂ ਜਿਹੜਾ ਇਹ ਸਰਵੇ ਆਇਆ ਹੈਗਾ ਆ, ਇਹ ਸਾਇਰਾਕੂਜ਼ ਯੂਨੀਵਰਸਿਟੀ ਨੇ ਜਿਹੜਾ ਉਹਨਾਂ ਦੇ ਟਰਾਂਸਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਟਰੈਕ ਕਰਕੇ ਜਾਣਿਆ ਜਾਂਦਾ, ਉਹਦੇ ਵੱਲੋਂ ਦੱਸਿਆ ਗਿਆ ਆ। 42,000 ਕੇਸ ਇਸ ਸਾਲ ਡਿਸਾਈਡ ਹੋਏ ਆ ਸਤੰਬਰ 30, 2018 ਤੱਕ, ਜਨਵਰੀ ਤੋਂ ਲੈ ਕੇ। ਅਤੇ ਇਹ ਜਿਹੜਾ ਗਰੁੱਪ ਆ, ਇਹਨਾਂ ਨੇ ਜਿਹੜਾ ਡਾਟਾ ਟਰੈਕ ਕਰਨਾ ਸ਼ੁਰੂ ਕੀਤਾ 2001 ਤੋਂ, ਅਤੇ ਕਹਿੰਦੇ ਵੀ 65% ਦੇ ਕਰੀਬ ਜਿਹੜੇ ਆ ਉਹ ਡਿਸਅਪਰੂਵਲ ਹੋਏ ਹੈਗੇ ਆ। 2012 ਦੇ ਵਿੱਚ ਰਿਫਿਊਜ਼ਲ ਰੇਟ ਪੋਲੀਟੀਕਲ ਅਸਾਈਲਮ ਦਾ 42% ਸੀ, ਸਭ ਤੋਂ ਘੱਟ ਜੀ। ਅਤੇ ਇਹ ਤੋਂ ਬਾਅਦ ਜਿਹੜਾ 2017-18 'ਚ ਫਿਰ 50% ਹੋ ਗਿਆ, ਅਤੇ ਹੁਣ ਇਹ ਵੱਧਦਾ ਹੀ ਜਾ ਰਿਹਾ ਹੈਗਾ ਆ।
ਸੋ ਇਹ ਵੀ ਕਹਿੰਦੇ ਸਰੋਤਿਆਂ ਨੂੰ ਦੱਸਣ ਵਾਲੀ ਗੱਲ ਆ ਵੀ ਪੋਲੀਟੀਕਲ ਅਸਾਈਲਮ ਦੇ ਵਿੱਚ ਕਹਿੰਦੇ 80% ਲੋਕ ਜਿਹੜੇ ਆ ਉਹ ਐਲ ਸੈਲਵਾਡੋਰ, ਹੌਂਡੂਰਾਸ, ਗਵਾਟੇਮਾਲਾ ਅਤੇ ਮੈਕਸੀਕੋ ਤੋਂ ਆ। ਬਾਕੀ ਦੇ ਜਿਹੜੇ ਹੋਰ ਮੁਲਕਾਂ ਤੋਂ ਆ ਸਿਰਫ 20%। ਸੋ ਇਹਨਾਂ ਮੁਲਕਾਂ ਦੇ ਵਿੱਚ ਪਿੱਛੇ ਜਿਹੇ ਜਿਹੜੇ ਜੈਫ ਸੈਸ਼ਨਜ਼ ਅਟਾਰਨੀ ਜਨਰਲ ਆ ਉਹਨਾਂ ਨੇ ਬੜਾ ਕਲੀਅਰ ਕੀਤਾ ਸੀ ਭਈ ਅਸੀਂ ਕੋਈ ਵੀ ਡੋਮੈਸਟਿਕ ਵਾਇਲੈਂਸ, ਗੈਂਗ ਵਾਇਲੈਂਸ ਇੱਦਾਂ ਦੇ ਨਾਲ ਰਿਲੇਟਡ ਕਿਸੇ ਨੂੰ ਵੀ ਜਿਹੜਾ ਆ ਉਹ ਪੋਲੀਟੀਕਲ ਅਸਾਈਲਮ ਨਹੀਂ ਦੇਵਾਂਗੇ। ਸੋ ਜਿਹੜੇ ਸਦਰਨ ਜਿਹੜਾ ਸਾਈਡ ਤੋਂ ਜਿਹੜੇ ਲੋਕ USA ਦੇ ਵਿੱਚ ਐਂਟਰ ਹੁੰਦੇ ਆ ਅਤੇ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਉਹਨਾਂ ਦੇ ਲਈ ਜਿਹੜਾ ਆ ਹੁਣ ਇਹ ਬਹੁਤ ਸਖਤੀ ਆ। ਅਤੇ ਦੂਸਰਾ ਇਹ ਵੀ ਖਬਰ ਆ ਰਹੀ ਆ ਵੀ ਜਿਹੜੇ ਜੱਜ ਆ ਉਹ ਹੁਣ ਬਹੁਤ ਤੇਜ਼ ਤਰੀਕੇ ਦੇ ਨਾਲ ਜਿਹੜੇ ਆ ਕੇਸ ਆ ਉਹਨਾਂ ਦੇ ਉੱਤੇ ਡਿਸਾਈਡ ਕਰ ਰਹੇ ਹੈਗੇ। ਬਿਲਕੁਲ, ਸਭ ਨੂੰ ਯਾਦ ਹੋਵੇਗਾ ਜਦੋਂ ਸ਼ੁਰੂਆਤ ਦੇ ਵਿੱਚ ਇਮੀਗ੍ਰੇਸ਼ਨ ਜੱਜਿਸ ਨੂੰ ਲੈ ਕੇ ਗੱਲ ਹੋਈ ਸੀ, ਅਟਾਰਨੀ ਜਨਰਲ ਜੈਫ ਸੈਸ਼ਨ ਅਤੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਕਿਹਾ ਸੀਗਾ ਵੀ ਹਰ ਇੱਕ ਜੱਜ ਜਿਹੜਾ ਤਕਰੀਬਨ 700 ਤੋਂ ਵੱਧ ਕੇਸ ਪ੍ਰਤੀ ਸਾਲ ਜਿਹੜਾ ਆ ਉਸ ਦਾ ਨਿਪਟਾਰਾ ਜਿਹੜਾ ਕਰਿਆ ਕਰੂਗਾ। ਉਸ ਦੇ ਉੱਤੇ ਜੱਜਿਸ ਨੇ ਜ਼ਰੂਰ ਉਸ ਦੇ ਖਿਲਾਫ ਬੋਲੇ ਸੀ, ਕਹਿੰਦੇ ਵੀ ਇਹ ਤੁਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਉਹ ਜੁਡੀਸ਼ਰੀ ਦੇ ਉੱਤੇ ਜਿਹੜਾ ਪਾ ਰਹੇ ਹੋ, ਇਮੀਗ੍ਰੇਸ਼ਨ ਜੁਡੀਸ਼ਰੀ ਦੇ ਉੱਤੇ, ਵੀ ਇੱਦਾਂ ਕਰਨਾ ਜਿਹੜਾ ਹਿਊਮੈਨੀਟੇਰੀਅਨ ਵੀ ਜਿਹੜਾ ਉਹ ਨਹੀਂ ਹੁੰਦਾ, ਵੀ ਨਾਮੁਮਕਿਨ ਜੀ ਜਿਹੜੀ ਗੱਲ ਲੱਗਦੀ। ਪਰ ਲੱਗ ਤਾਂ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਜਿਹੜਾ ਤੇਜ਼ੀ ਦੇ ਨਾਲ ਜਿਹੜੇ ਮੈਮੋ ਆਲਰੇਡੀ ਜਾਰੀ ਹੋ ਚੁੱਕੇ ਹੋਏ ਆ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ, ਉਹ ਲਗਾਤਾਰ ਤੇਜ਼ੀ ਦੇ ਨਾਲ ਉੱਥੇ ਕੰਮ ਵੱਧ ਰਿਹਾ ਆ। ਜਿੱਦਾਂ ਤੁਸੀਂ ਦੱਸਿਆ ਵੀ 65% ਤੱਕ ਡਿਸਅਪਰੂਵਲ ਡਿਨਾਈਡ ਵੀ ਹੈਗੇ ਆ, ਅਤੇ ਉੱਦਾਂ ਤਕਰੀਬਨ 10 ਤੋਂ 15 ਹਜ਼ਾਰ ਦੇ ਦਰਮਿਆਨ ਲੋਕਾਂ ਨੂੰ ਅਪਰੂਵ ਵੀ ਜਿਹੜਾ ਆ ਉਹਨਾਂ ਨੇ ਇਸ ਅਸਾਈਲਮ ਦੇ ਕੇਸਾਂ ਦੇ ਵਿੱਚ ਕੀਤਾ ਆ। ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਜਿਹੜਾ ਆਂਕੜਾ ਆ ਉਹਦੇ ਨਾਲੋਂ ਕਈ ਗੁਣਾ ਘੱਟ ਹੈਗਾ ਆ ਜਿੰਨਾ ਇਹ ਲੀਗਲੀ ਜਿਹੜੇ ਆ ਰਿਫਿਊਜੀਆਂ ਨੂੰ ਇਹ ਲੈ ਸਕਦੇ। ਆਈ ਥਿੰਕ ਇਹ 50,000 ਦੇ ਉੱਤੇ ਜਿਹੜਾ ਆਂਕੜਾ ਉਹਨਾਂ ਨੇ ਰੱਖਿਆ ਹੋਇਆ ਸੀ, ਉਸ ਨੂੰ ਹੌਲੀ ਹੌਲੀ ਜਿਹੜਾ ਆ ਉਹ ਹੁਣ ਹਰ ਵਰੇ ਉਸ ਨੂੰ ਘਟਾ ਰਹੇ ਨੇ। ਅਤੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਜਿਹੜੇ ਜੱਜਿਸ ਪਿਛਲੇ 2 ਸਾਲਾਂ ਦੇ ਵਿੱਚ ਤਕਰੀਬਨ 90% ਵਾਧਾ ਦੇਖ ਰਹੇ ਆ ਕੇਸਾਂ ਦਾ, ਜਿਹੜੇ ਉਹਨਾਂ ਨੂੰ ਇਸ ਸਾਲ ਦੇ ਵਿੱਚ ਨਿਪਟਾਉਣੇ ਪੈ ਰਹੇ ਨੇ। ਸੋ ਬੜੀ ਤੇਜ਼ੀ ਦੇ ਨਾਲ ਜਿਹੜਾ ਆ ਕੰਮ ਵੱਧ ਰਿਹਾ ਹੈ, ਖਾਸ ਕਰਕੇ ਹੁਣ ਜਦੋਂ ਹਜ਼ਾਰਾਂ ਹੀ ਲੋਕ ਇਕੱਠੇ ਹੀ ਆ ਰਹੇ ਨੇ ਤਾਂ ਉਹਦੇ ਨਾਲ ਫਿਰ ਕੰਮ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈਗਾ ਆ ਜੀ। ਸੋ ਇਸੇ ਤਰ੍ਹਾਂ ਇੱਕ ਹੋਰ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਆ ਵੀ ਇੱਕ ਗੈਂਗ ਮੈਂਬਰ MS-13 ਦਾ ਜਿਹਦਾ ਨਾਮ ਮੈਨੂਅਲ ਲੋਪੇਜ਼ ਗੋਮੇਜ਼ ਦੱਸਿਆ ਗਿਆ, 28 ਸਾਲਾਂ ਦਾ, ਉਹਨੂੰ ਐਰੀਜ਼ੋਨਾ 'ਚ ਫੜਿਆ ਗਿਆ ਅਤੇ ਉਹ ਤੋਂ ਬਾਅਦ ਇਹ ਮੈਕਸੀਕੋ ਤੋਂ ਬਿਲੋਂਗ ਕਰਦਾ ਸੀ ਅਤੇ ਉਹਨੂੰ ਫੜ ਕੇ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਹੋਇਆ ਵੀ ਜਿਹੜਾ MS-13 ਗੈਂਗ ਆ ਇਹ ਬਹੁਤ ਹੀ ਇੱਕ ਤਰ੍ਹਾਂ ਨਾਲ ਡੈਡਲੀਐਸਟ ਗੈਂਗ ਹੈਗਾ ਆ, ਇਹਨੂੰ ਪੂਰੀ ਤਰ੍ਹਾਂ ਅਸੀਂ USA ਦੇ ਵਿੱਚੋਂ ਵਾਈਪ ਆਊਟ ਕਰਨਾ ਹੈਗਾ ਆ। ਜਿਹੜਾ ਚਲੋ ਟਰਾਈ ਕਰਨਗੇ, ਚੰਗੀ ਗੱਲ ਆ, ਹੋ ਜਾਵੇ, ਪਰ ਜਿਸ ਹਿਸਾਬ ਦੇ ਨਾਲ ਜਿੱਦਾਂ ਉਹ ਲੋਕ ਛਿਪ ਕੇ ਆਲਰੇਡੀ ਜਿਹੜੇ ਇੱਥੇ ਬੈਠੇ ਹੋਏ ਨੇ ਅਤੇ ਜਿੱਦਾਂ ਉਹ ਟਰਾਈ ਕਰੀ ਜਾਂਦੇ ਆ, ਚਾਹੇ ਕੋਈ ਕਾਫਲਾ ਆ ਰਿਹਾ ਅਤੇ ਚਾਹੇ ਉੱਦਾਂ ਬਾਰਡਰ ਟੱਪਣ ਦੀਆਂ, ਵੀ ਉਹ ਲਗਾਤਾਰ ਇੱਥੇ ਆਈਓ ਹੀ ਜਾ ਰਹੇ ਨੇ। ਅਤੇ ਆਲਰੇਡੀ ਵੈਸੇ ਜੇ ਦੇਖਿਆ ਜਾਵੇ ਤਾਂ ਇੱਥੇ ਵਾਲਿਆਂ ਨੂੰ ਵੀ ਜਿਹੜਾ ਕਾਬੂ ਕਰਨ ਦੀ ਜਿਹੜੀ ਨਾਲ ਦੇ ਨਾਲ ਜਿਹੜੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਹੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਇੱਕ ਕੋਰਟ ਨੇ ਜਿਹੜਾ ਪਿਛਲੇ ਦਿਨੀ ਜਿਹੜਾ ਇੱਕ ਫੈਸਲਾ ਜਿਹੜਾ ਸੁਣਾਇਆ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਵੀ ਲੋਕ ਇਲੀਗਲ ਇਮੀਗ੍ਰੇਸ਼ਨ ਨੂੰ ਇਨਕਰੇਜ ਕਰਦੇ ਨੇ ਗੱਲਾਂ ਕਰਕੇ, ਉਹ ਪ੍ਰੋਟੈਕਟਿਡ ਸਪੀਚ ਦੇ ਅਧੀਨ ਜਿਹੜਾ ਆ ਉਹ ਆਉਂਦਾ ਆ। 9th ਸਰਕਟ ਕੋਰਟ ਆਫ ਅਪੀਲਸ ਜਿਹੜੀ ਆ ਉਹਨਾਂ ਨੇ ਜਿਹੜਾ ਆ ਇਸ ਹਿਸਾਬ ਦੇ ਨਾਲ ਜਿਹੜਾ ਫੈਸਲਾ ਸੁਣਾਇਆ ਆ। ਫੈਡਰਲ ਲਾ ਜਿਹੜਾ ਆ ਉਹ ਕਹਿੰਦਾ ਆ ਵੀ ਜਿਹੜੇ ਅਮੈਰੀਕਨਜ਼ ਆ ਉਹ ਕਿਸੇ ਨੂੰ ਇਨਕਰੇਜ, ਕਿਸੇ ਨੂੰ ਬੜਾਵਾ ਇੱਕ ਹਿਸਾਬ ਦੇ ਨਾਲ ਨਹੀਂ ਦੇ ਸਕਦੇ ਵੀ ਕਿਸੇ ਫੋਰਨਰ ਨੂੰ ਅਮਰੀਕਾ ਦੇ ਵਿੱਚ ਰਹਿਣ ਦੇ ਲਈ, ਉਹ ਵੀ ਖਾਸ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ, ਕਿਉਂਕਿ ਇਹ ਫਸਟ ਅਮੈਂਡਮੈਂਟ ਦੀਆਂ ਜਿਹੜੀਆਂ ਪ੍ਰੋਟੈਕਸ਼ਨਸ ਆ ਉਸ ਨੂੰ ਵਾਇਲੇਟ ਕਰਦਾ ਆ। ਅਤੇ ਇਹ ਬੇਸਿਕਲੀ ਕੋਰਟ ਨੇ ਕਿਹਾ ਵੀ ਜਿਹੜਾ ਕੋਈ ਇੱਦਾਂ ਅਮੈਰੀਕਨ ਇੱਦਾਂ ਕਹਿ ਰਿਹਾ ਆ ਅਤੇ ਜੇ ਉਹਨੂੰ ਰੋਕਿਆ ਜਾ ਰਿਹਾ ਇਸ ਚੀਜ਼ ਨੂੰ ਕਹਿਣ ਤੋਂ, ਤਾਂ ਉਹ ਫਸਟ ਜਿਹੜੀ ਅਮੈਂਡਮੈਂਟ ਆ ਉਸ ਦੀਆਂ ਪ੍ਰੋਟੈਕਸ਼ਨ ਫ੍ਰੀ ਸਪੀਚ ਦੀਆਂ ਉਸ ਨੂੰ ਵਾਇਲੇਟ ਕਰਦਾ ਆ। ਸੋ ਇਹ ਕੈਲੀਫੋਰਨੀਆ ਦੇ 9th ਸਰਕਟ ਕੋਰਟ ਆਫ ਅਪੀਲਸ ਨੇ ਇਸ ਚੀਜ਼ ਦੇ ਉੱਤੇ ਰਿਵਰਸ ਕੀਤੀ ਹੈ ਇਸ ਕਨਵਿਕਸ਼ਨ ਨੂੰ। ਸੋ ਬੇਸਿਕਲੀ ਇਹ ਕਹਿ ਰਹੇ ਆ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਆ ਉਹ ਰਹੋ, ਅਤੇ ਜੇ ਕੋਈ ਇੱਦਾਂ ਕਹਿ ਰਿਹਾ ਆ ਉਹਦੇ ਖਿਲਾਫ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਜੀ।
ਸੋ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਇਹ ਆ ਰਹੀ ਆ ਖਬਰ ਜਿਹੜੀ ਇੱਕ ਤਰ੍ਹਾਂ ਨਾਲ ਪੈਂਸਿਲਵੇਨੀਆ ਤੋਂ ਫਲੋਰੀਡਾ ਤੋਂ ਆ ਰਹੀ ਆ, ਮਨਰੋ ਕਾਉਂਟੀ ਤੋਂ। ਉੱਥੇ ਕਹਿੰਦੇ ਪੀਟਰ ਸੀਨ ਬਰਾਊਨ ਨਾਮ ਦਾ ਬੰਦਾ, ਉਹ US 'ਚ ਬੋਰਨ ਆ, ਅਤੇ ਉਹਨੂੰ ਲਗਭਗ ਕਹਿੰਦੇ ਪਈ ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਆਈਸ ਨਾਲ ਰਲ ਕੇ ਜਮੈਕਾ ਨੂੰ ਡਿਪੋਰਟ ਕਰਨ ਲੱਗੇ ਸੀ। ਅਤੇ ਜਦੋਂ ਉਹਨੂੰ ਪਤਾ ਲੱਗਾ ਵੀ ਆਈਸ ਵਾਲੇ ਮੇਰੇ ਕੀ ਕਰਨ ਆਏ ਆ, ਕਹਿੰਦੇ ਵੀ ਇਹ 1968 ਦੇ ਵਿੱਚ ਬੋਰਨ, ਅਤੇ ਜਿਹੜਾ ਹੋਇਆ ਸੀ ਫਿਲਾਡੈਲਫੀਆ ਦੇ ਵਿੱਚ। ਉਹ ਤੋਂ ਬਾਅਦ ਨਿਊ ਜਰਸੀ ਦੇ ਵਿੱਚ ਕਾਫੀ ਸਾਲ ਇਸਨੇ ਕੰਮ ਵੀ ਕੀਤਾ, ਰੈਸਟੋਰੈਂਟਾਂ 'ਚ, ਹੋਟਲਾਂ 'ਚ। ਉਹ ਤੋਂ ਬਾਅਦ ਇਹ 10 ਸਾਲ ਪਹਿਲਾਂ ਜਿਹੜਾ ਫਲੋਰੀਡਾ 'ਚ ਮੂਵ ਹੋ ਗਿਆ, ਅਤੇ ਫਲੋਰੀਡਾ ਦੇ ਵਿੱਚ ਜਿਹੜਾ ਆ ਉਸਨੇ ਜਿਹੜਾ ਆ ਇੱਕ ਕੋਈ ਗਲਤ ਕੰਮ ਕੀਤਾ ਜਿਹਦੇ ਕਰਕੇ ਉਹ ਅਰੈਸਟ ਕੀਤਾ ਗਿਆ। ਅਤੇ ਉਹ ਤੋਂ ਬਾਅਦ ਜਿਹੜੀ ਆ ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਜਦੋਂ ਉਹਦੇ ਫਿੰਗਰਪ੍ਰਿੰਟ ਕੀਤੇ ਅਤੇ ਉਹਨਾਂ ਨੇ ਆਈਸ ਨੂੰ ਵੀ ਭੇਜ ਦਿੱਤੇ ਅਤੇ FBI ਨੂੰ ਵੀ ਭੇਜ ਦਿੱਤੇ, ਅਤੇ ਆਈਸ ਨੇ ਸਮਹਾਓ ਜਿਹੜਾ ਆ ਪੇਪਰ ਵਰਕ ਜਿਹੜਾ ਆ ਰੈਡੀ ਕਰ ਲਿਆ ਵੀ ਇਹਨੂੰ ਜਿਹੜਾ ਆ ਜਮੈਕਾ ਨੂੰ ਡਿਪੋਰਟ ਕੀਤਾ ਜਾਵੇ। ਅਤੇ ਉਸਨੇ ਕਿਹਾ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਵੀ ਜਮੈਕਾ ਹੈ ਕਿੱਥੇ ਆ, ਅਤੇ ਮੈਂ ਕਦੇ ਗਿਆ ਨਹੀਂ, ਨਾ ਕੋਈ ਮੇਰਾ ਰਿਸ਼ਤੇਦਾਰ ਆ, ਮੈਂ ਤਾਂ ਬੋਰਨ ਇੱਥੇ ਦਾ ਆ। ਅਤੇ ਫਿਰ ਜਿਹੜਾ ACLU ਆ ਉਹਨਾਂ ਨੂੰ ਕੇਸ ਉਹ ਫਾਈਟ ਕਰਨਾ ਪਿਆ। ਅਤੇ ਮੋਨਰੋ ਨਾਮ ਦਾ ਬੰਦਾ ਜਿਹੜਾ, ਅਤੇ ਖਾਸ ਕਰਕੇ ਕਹਿੰਦੇ ਫਲੋਰੀਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਹੈਗੀਆਂ ਆ, ਉਹ ਜਨਵਰੀ 2018 ਦੇ ਵਿੱਚ ਇੱਕ ਐਗਰੀਮੈਂਟ ਦੇ ਅੰਡਰ ਆਈਸ ਦੇ ਨਾਲ ਜਿਹੜਾ ਜਿਸ ਐਗਰੀਮੈਂਟ ਨੂੰ ਬੇਸਿਕ ਆਰਡਰਿੰਗ ਐਗਰੀਮੈਂਟ ਕਿਹਾ ਜਾਂਦਾ ਆ, ਉਹ ਉਹਨਾਂ ਨੇ ਸਾਈਨ ਅਪ ਕੀਤਾ ਹੈਗਾ ਆ। ਅਤੇ ਉਹ ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਬੰਦਾ ਅਰੈਸਟ ਹੁੰਦਾ, ਚਾਹੇ ਉਹ DUI 'ਚ ਹੁੰਦਾ ਆ ਜਾਂ ਫਾਈਟ 'ਚ ਹੁੰਦਾ, ਕਿਸੇ ਤਰ੍ਹਾਂ 'ਚ ਵੀ ਹੁੰਦਾ ਆ, ਅਤੇ ਉਹ ਰਾਈਟ ਵੇ ਜਿਹੜਾ ਆ ਆਈਸ ਨੂੰ ਦੱਸਦੇ ਹੈਗੇ ਆ, ਅਤੇ ਆਈਸ ਵਾਲੇ ਜਿਹੜੇ ਆ ਫਿਰ ਉਹ ਡਿਪੋਰਟ ਕਰਨ ਦੀ ਟਰਾਈ ਕਰਦੇ ਹੈਗੇ ਆ। ਸੋ ਕਹਿੰਦੇ ਵੀ ਇਹ ਪਹਿਲਾਂ ਨਹੀਂ ਹੋਇਆ, ਇਹ ਇੱਕ ਸਾਇਰਾਕੂਜ਼ ਯੂਨੀਵਰਸਿਟੀ ਨੇ ਇੱਕ ਸਟੱਡੀ ਪਬਲਿਸ਼ ਕੀਤੀ ਆ 2017 'ਚ, ਵੀ ਆਈਸ ਵਾਲਿਆਂ ਨੇ ਹੁਣ ਤੱਕ 834 ਦੇ ਕਰੀਬ ਜਿਹੜੇ US ਸਿਟੀਜ਼ਨ ਆ ਉਹਨਾਂ ਨੂੰ ਡਿਪੋਰਟ ਕਰਨ ਦੀ ਟਰਾਈ ਕੀਤੀ ਆ। ਉਹ ਕਿਹੜੇ ਮੁਲਕ 'ਚ ਕਰਦਾ? ਇਹ ਹੁਣ ਨਹੀਂ, ਜਿੱਦਾਂ ਪਿਛਲੇ 2013 ਤੋਂ ਲੈ ਕੇ ਹੁਣ ਤੱਕ। ਵੈਸੇ ਬਹੁਤ ਕਰੇਜ਼ੀ ਗੱਲ ਆ ਇਹ, ਬਹੁਤ ਵੱਡੀ ਕਰੇਜ਼ੀ ਗੱਲ ਆ ਵੀ ਇਹਦਾ ਚਲੋ ਕੇਸ ਲੈ ਲਿਆ ACLU ਨੇ, ਇਹਦੇ ਬਾਰੇ ਪਤਾ ਲੱਗ ਗਿਆ ਅਤੇ ਇਹਦਾ ਬਚਾਅ ਹੋ ਗਿਆ ਅਤੇ ਇਹਦਾ ਕੇਸ ਦੀ ਸੁਣਵਾਈ ਹੋ ਗਈ। ਅਤੇ ਜੇ ਕਿਸੇ ਹੋਰ ਦੇ ਨਾਲ ਇੱਦਾਂ ਕਿਤੇ ਕੋਈ ਧੱਕਾ ਹੋਇਆ, ਜਿੱਦਾਂ ਤੁਸੀਂ 800 ਬੰਦਿਆਂ ਦਾ ਦੱਸ ਹੀ ਰਹੇ ਹਾਂ ਵੀ ਉਹਨਾਂ ਦੇ ਨਾਲ ਆਲਰੇਡੀ ਕਈਆਂ ਨਾਲ ਧੱਕਾ ਜਿਹੜਾ ਹੋ ਚੁੱਕਾ ਆ। ਸੋ ਆਈਸ ਵਾਲੇ ਵੀ ਜਿਹੜੇ ਉਹ ਵਹਿੰਦੇ ਨਹੀਂ ਆ ਵੀ ਉਹਨਾਂ ਦਾ ਆਪਣੇ ਮੁਲਕ ਦਾ ਸਿਟੀਜ਼ਨ ਆ ਗਿਆ, ਉਹਨੂੰ ਵੀ ਚੱਕ ਕੇ ਬਾਹਰ ਬੱਸਾਂ ਕਹਿੰਦੇ ਭਰ ਕੇ ਖੜਨੀਆਂ ਆ, ਹੁਣ ਜੋ ਮਰਜ਼ੀ ਹੋ ਜਾਵੇ ਵੀ ਕਿਸੇ ਨਾ ਕਿਸੇ ਨੂੰ ਤਾਂ ਬਾਹਰ ਆਪਾਂ ਕੱਢਣਾ ਹੀ ਆ। ਸੋ ਇਹ ਬਹੁਤ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਅਸੀਂ ਤਾਂਹੀਓ ਕਹਿੰਦੇ ਹੁੰਦੇ ਹਾਂ ਵੀ ਤੁਹਾਨੂੰ ਆਪਣੇ ਰਾਈਟਸ ਦੇ ਬਾਰੇ ਪਤਾ ਹੋਣਾ ਚਾਹੀਦਾ ਆ। ਜਿਹੜਾ ਵੀ ਤੁਹਾਡਾ ਕੋਈ ਖਾਸ ਬੰਦੇ ਹੈਗੇ ਆ, ਜੇ ਤੁਹਾਡੇ ਨਾਲ ਕੋਈ ਇੱਦਾਂ ਬਾਈ ਚਾਂਸ ਹੋ ਵੀ ਰਿਹਾ ਆ, ਤੁਸੀਂ ਇੱਥੇ ਕਾਨੂੰਨੀ ਢੰਗ ਦੇ ਨਾਲ ਵੀ ਰਹਿ ਰਹੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਸਿਲਸਿਲੇ ਦੇ ਵਿੱਚ ਤੁਸੀਂ ਉੱਥੇ ਕੀ ਕਰਨਾ ਹੈਗਾ ਆ। ਕਹਿੰਦੇ ਵੀ ਉਹਦਾ ਨਾਮ ਕਿਸੇ ਹੋਰ ਦੇ ਨਾਲ ਮੈਚ ਕਰਦਾ ਸੀ, ਇਸ ਕਰਕੇ ਆਈਸ ਵਾਲਿਆਂ ਨੇ ਉਹਨੂੰ ਕਿਹਾ ਵੀ ਇਹ ਸੇਮ ਹੀ ਬੰਦਾ ਆ। ਇਸ ਹਿਸਾਬ ਦੇ ਨਾਲ ਤਾਂ ਆਪਣੇ ਹਰਜੋਤ ਸਿੰਘ ਜੀ ਬਹੁਤ ਲੋਕਾਂ ਦੇ ਨਾਮ ਜਿਹੜੇ, ਕਿਉਂਕਿ ਲਾਸਟ ਨੇਮ ਸਿੰਘ ਆ ਜਾਂ ਕਈਆਂ ਦੇ ਜਿਹੜੇ ਹੋਰ ਵੀ ਲਾਸਟ ਜਿਹੜੀਆਂ ਗੋਤਾਂ ਉਹ ਬਹੁਤ ਲੋਕਾਂ ਦੇ ਨਾਲ ਜਿਹੜੀਆਂ ਉਹ ਮਿਲਦੀਆਂ ਆ। ਸੋ ਇੱਥੇ ਬਹੁਤ ਵੱਡੀ ਜਿਹੜੀ ਸਮੱਸਿਆ ਵੀ ਜਿਹੜੀ ਆ ਸਕਦੀ ਆ। ਅਜੇ ਕੋਈ ਬਹੁਤੇ ਇੱਧਰਲੇ ਪਾਸੇ ਨੂੰ ਉਹਨਾਂ ਨੇ ਜਿਹੜੀ ਆ ਉਹ ਕਹਿ ਲਓ ਵੀ ਕੀਤੀ ਨਹੀਂ ਆ, ਤੇਜ਼ੀ ਨਹੀਂ ਇੱਧਰਲੇ ਪਾਸੇ ਨੂੰ ਵਧਾਈ ਹੋਈ। ਉਹ ਜ਼ਿਆਦਾ ਜਿਹੜੇ ਅਜੇ ਜਿਹੜੇ ਕਹਿ ਲਓ ਵੀ ਸਾਊਥ ਅਮਰੀਕਨ ਮੂਲ ਵਾਲੇ ਆ, ਉਹਨਾਂ ਲੋਕਾਂ ਦੇ ਦੁਆਲੇ ਲੱਗੇ ਹੋਏ ਨੇ। ਸੋ ਜਦੋਂ ਕਹਿੰਦੇ ਵੀ ਉਹਨੂੰ ਪਤਾ ਲੱਗਾ ਵੀ ਉਹਨੂੰ ਆਈਸ ਦੇ ਹਵਾਲੇ ਕਰਨ ਲੱਗੇ, ਕਹਿੰਦੇ ਵੀ ਉਹਨੂੰ ਕੱਲੇ ਜੇਲ੍ਹ ਦੇ ਇੰਪਲਾਈ ਨੂੰ ਰੌਲਾ ਪਾ ਕੇ ਸਾਰਾ ਦੱਸਿਆ ਵੀ ਯਾਰ ਮੈਂ ਤਾਂ US ਬੋਰਨ ਸਿਟੀਜ਼ਨ ਆ, ਤੁਸੀਂ ਮੈਨੂੰ ਕਿੱਥੇ ਭੇਜਣ ਲੱਗੇ, ਮੈਨੂੰ ਤਾਂ ਪਤਾ ਵੀ ਨਹੀਂ। ਮੇਰਾ ਮਤਲਬ ਹੁਣ ਬੰਦਾ ਹੱਥ 'ਚ ਗਲੇ 'ਚ ਬਰਥ ਸਰਟੀਫਿਕੇਟ ਪਾ ਕੇ ਤੁਰਿਆ ਫਿਰੇ, ਫਿਰ ਹੁਣ ਮੈਂ ਤਾਂ ਜਮੈਕਾ 'ਚ ਕਦੇ ਗਿਆ ਵੀ ਨਹੀਂ ਹੈਗਾ। ਅਤੇ ਉਹ ਤੋਂ ਬਾਅਦ ਫਿਰ ਜਿਹੜੀ ਆ ਉਹਦੇ ਦੋਸਤਾਂ ਨੂੰ ਵੀ ਪਤਾ ਲੱਗਾ ਵੀ ਜਿਹੜਾ ਇਹ ਬਰਾਊਨ ਨਾਮ ਦਾ ਬੰਦਾ ਆ ਇਹ 7 ਫੁੱਟ ਉੱਚਾ ਆ, ਅਤੇ ਆਈਸ ਵਾਲੇ ਜਿਹੜੇ ਬੰਦੇ ਨੇ ਮੈਚ ਕਰ ਗਏ ਆ ਉਹ 5 ਫੁੱਟ 7 ਇੰਚ ਉੱਚਾ ਬੰਦਾ ਸੀ, ਨਾਮ ਚਾਹੇ ਸੇਮ ਸੀ। ਚਲੋ ਹਾਈਟ ਬਚਾ ਗਈ ਬੰਦੇ ਨੂੰ ਜੀ, ਪਰ ਇਹ ਆ ਵੀ ਦੇਖੋ ਬੰਦੇ ਨੂੰ ਇੰਗਲਿਸ਼ ਆਉਂਦੀ ਸੀ, ਬੋਰਨ ਇੱਥੇ ਦਾ ਸੀ, ਸਾਰਾ ਕੁਝ ਸੀ। ਅਤੇ ਕਈ ਵਾਰੀ ਕੀ ਆ ਨੈਚੁਰਲਾਈਜ਼ ਸਿਟੀਜ਼ਨ ਹੁੰਦੇ ਆ, ਇੰਗਲਿਸ਼ ਨਹੀਂ ਆਉਂਦੀ, ਕੋਈ ਬੰਦਾ ਇੱਦਾਂ ਦੇ ਡਿੱਕੇ ਆ ਜਾਏ, ਰਾਈਟ। ਸੋ ਬਹੁਤ ਹੀ ਜਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਹੈਗੀਆਂ। ਸੋ ਮਾਹੌਲ ਜਿਹੜਾ ਆ USA ਦੇ ਵਿੱਚ ਜਿਹੜਾ ਖਾਸ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਬਹੁਤ ਹੀ ਜਿਹੜਾ ਸਖਤ ਹੋ ਰਿਹਾ, ਅਤੇ ਬਹੁਤ ਇੱਦਾਂ ਦਾ ਕਦੇ ਹੋਇਆ ਨਹੀਂ ਹੈਗਾ ਵੈਸੇ। ਜੀ ਜਿੰਨੀਆਂ ਗੱਲਾਂ ਜਿਹੜੀਆਂ ਅੱਜ ਕੱਲ੍ਹ ਬਾਹਰ ਆ ਰਹੀਆਂ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿੱਦਾਂ ਕੱਲ੍ਹ ਵੀ ਆਪਾਂ ਖਬਰ ਕੀਤੀ ਸੀ, ਬੋਸਟਨ ਦੇ ਵਿੱਚ ਇੱਕ ਜੱਜ
ਨੇ ਜਿਹੜੇ ਜਦੋਂ ਆਈਸ ਵਾਲੇ ਪਹੁੰਚੇ ਹੋਏ ਸੀ ਉਹਨਾਂ ਦੇ ਕੋਰਟ ਹਾਊਸ ਦੇ ਵਿੱਚ, ਉਸ ਜੱਜ ਨੇ ਕਹਿੰਦੇ ਆ ਇੱਕ ਕਥਿਤ ਤੌਰ ਦੇ ਉੱਤੇ ਕਿਹਾ ਜਾ ਰਿਹਾ ਵੀ ਉਹਦੇ ਜਾਂ ਉਹਦੇ ਸਟਾਫ ਮੈਂਬਰ ਨੇ ਮਿਲ ਕੇ ਉਸ ਬੰਦੇ ਨੂੰ ਜਿਹੜਾ ਉੱਥੋਂ ਭਜਾ ਦਿੱਤਾ ਸੀਗਾ। ਹੁਣ ਜਿਹੜੇ ਮੈਸੇਚਿਊਸਟ ਦੇ ਗਵਰਨਰ ਚਾਰਲੀ ਬੇਕਰ ਆ, ਜਿਨ੍ਹਾਂ ਨੇ ਉਸ ਜੱਜ ਨੂੰ ਨੋਮੀਨੇਟ ਵੀ ਖੁਦ ਜਿਹੜਾ ਉਹ ਕੀਤਾ ਸੀ, ਕੱਲ੍ਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੇ ਆ ਵੀ ਮੈਨੂੰ ਹੁਣ ਜਿਹੜੀ ਗੱਲ ਦਾ ਇਸ ਟਾਈਮ ਪਤਾ ਲੱਗ ਰਿਹਾ ਬਹੁਤ ਹੀ ਮਾੜੀ ਆ, ਬਹੁਤ ਇਤਰਾਜ਼ਯੋਗ ਇੱਕ ਹਿਸਾਬ ਨਾਲ ਗੱਲ ਆ। ਅਤੇ ਕਹਿੰਦੇ ਜੱਜਾਂ ਦਾ ਇਹ ਕੰਮ ਥੋੜ੍ਹੀ ਆ ਵੀ obstruction of justice ਜਿਹੜੀ ਉਹ ਖੁਦ ਉਹ ਆਪ ਕਰਨ, ਵੀ ਇਹ ਕੰਮ ਜਿਹੜਾ ਉਹ ਕੀਤਾ ਜਾਵੇ। ਅਤੇ ਉਹਨਾਂ ਨੇ ਹੁਣ ਇੱਕ ਹਿਸਾਬ ਦੇ ਨਾਲ ਗੁਹਾਰ ਲਾਈ ਆ ਵੀ ਜਿਹੜੀ ਡਿਸਟ੍ਰਿਕਟ ਕੋਰਟ ਜੱਜ ਸ਼ੈਲੀ ਜੋਸਫ ਹੈਗੀ ਆ, ਉਸ ਨੂੰ ਇਸ ਤੋਂ ਜਿਹੜਾ ਆ ਉਹ ਲਾਹਿਆ ਜਾਵੇ, ਅਹੁਦੇ ਤੋਂ ਜਿਹੜਾ ਆ ਉਹ ਲਾਹਿਆ ਜਾਵੇ। ਸੋ ਇਹ ਉਸਦੀ ਉਹਨਾਂ ਨੇ ਹੁਣ ਮੰਗ ਕੀਤੀ ਆ। ਖੁਦ ਉਹਨਾਂ ਨੇ ਜਿਹੜਾ ਉਸ ਨੂੰ ਨੋਮੀਨੇਟ ਕੀਤਾ ਸੀਗਾ। ਇਹ ਰਿਪਬਲਿਕਨ ਜਿਹੜੇ ਗਵਰਨਰ ਹੈਗੇ ਨੇ ਉਹ ਇਸ ਟਾਈਮ ਉਹਨਾਂ ਨੇ ਗੱਲ ਪੱਤਰਕਾਰਾਂ ਦੇ ਨਾਲ ਹੋ ਕੇ ਸੰਬੋਧਨ ਹੋ ਕੇ ਜਿਹੜੀ ਉਹ ਕੀਤੀ ਆ। ਸੋ ਆਪਾਂ ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਇੱਕ ਖਬਰ ਜਿਹੜੀ ਹੈ ਸਾਂਝੀ ਕੀਤੀ ਸੀ ਵੀ ਕਿੱਦਾਂ ਵਾਸ਼ਿੰਗਟਨ ਦੇ ਵਿੱਚ ਵੀ ਇੱਦਾਂ ਦੀ ਇੱਕ ਘਟਨਾ ਵਾਪਰੀ ਸੀਗੀ। ਸੋ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਹਦਾਇਤ ਦਿੱਤੀ ਹੈ ਵੀ ਕਹਿੰਦੇ ਵੀ ਇਸ ਦੇ ਕੋਲ ਹੋਰ ਕੋਈ ਵੀ ਕ੍ਰਿਮੀਨਲ ਕੇਸਿਸ ਆ ਉਹ ਇਸ ਦੀ ਅਦਾਲਤ ਦੇ ਵਿੱਚ ਉਸ ਦੀ ਸੁਣਵਾਈ ਨਾ ਹੋਵੇ ਜਿੰਨੀ ਦੇਰ ਤੱਕ ਜਿਹੜੀ ਇਹਨਾਂ ਉੱਤੇ ਕਥਿਤ ਦੋਸ਼ ਲੱਗ ਰਹੇ ਆ ਉਸ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਜੀ। ਅਤੇ ਹੁਣ ਇਹ ਆਪਾਂ ਜਿਹੜੇ ਕੈਰਾਵੇਨ ਆ ਰਹੇ ਆ, ਕਾਫਲੇ ਆ ਰਹੇ ਆ USA ਨੂੰ, ਅਤੇ ਉਹਨਾਂ ਨੂੰ ਜਿਹੜਾ ਇਸ ਟਾਈਮ ਤਾਇਵਾਨਾਂ ਦੇ ਵਿੱਚ ਸਟੇਸ਼ਨ ਕੀਤਾ ਗਿਆ ਹੈ। ਅਤੇ ਲੋਕ ਜਿਹੜੇ ਆ ਕਾਫੀ ਅਪਸੈਟ ਆ, ਕਹਿੰਦੇ ਵੀ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਦੇ ਲਈ ਅਤੇ ਉਹਦਾ ਡਿਸੀਜ਼ਨ ਲਈ ਜਿਹੜਾ ਬਹੁਤ ਜ਼ਿਆਦਾ ਟਾਈਮ ਲੱਗਣਾ ਹੈਗਾ ਆ, ਇਸ ਕਰਕੇ ਉਹ ਅਪਸੈਟ ਨਜ਼ਰ ਆ ਰਹੇ ਆ। ਅਤੇ ਕੱਲ੍ਹ ਕਹਿੰਦੇ ਵੀ 2 ਦਰਜਨ ਦੇ ਕਰੀਬ ਲੋਕਾਂ ਨੇ ਜਿਹੜਾ US ਮੈਕਸੀਕੋ ਬਾਰਡਰ ਆ ਜਿਹਦੇ ਉੱਤੇ 10 ਫੁੱਟ ਉੱਚੀ ਮੈਟਲ ਫੈਂਸ ਲੱਗੀ ਆ, ਉਹਦੇ 'ਤੇ ਕੰਬਲ ਰਜਾਈਆਂ ਸਿੱਟ ਕੇ ਉੱਪਰ ਦੀ ਉਹ ਛਾਲ ਮਾਰ ਕੇ ਜਦੋਂ ਐਂਟਰ ਹੋ ਗਏ ਅਤੇ ਉਰਲੀ ਸਾਈਡ 'ਤੇ ਆ ਗਏ ਅਤੇ ਉਹਨਾਂ ਨੂੰ ਜਿਹੜਾ ਫੜਿਆ ਵੀ ਗਿਆ ਆ। ਅਤੇ ਦੂਸਰੇ ਪਾਸੇ ਜਿਹੜੇ ਤਾਇਵਾਨਾਂ ਦੇ ਮੇਅਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਾਰਾਵੇਨ ਦੇ ਆਰਗੇਨਾਈਜ਼ਰਸ ਆ ਵੀ ਮੈਂ ਆਰਡਰ ਕਰਤੇ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਅਤੇ ਅਸੀਂ ਜਿਹੜੀ ਫੰਡਿੰਗ ਆ ਕਿਸੇ ਤਰ੍ਹਾਂ ਦੀ ਉਹਨੂੰ ਬੰਦ ਕਰਨ ਜਾ ਰਹੇ ਹਾਂ। ਅਤੇ ਤਾਇਵਾਨਾ ਜਿਹੜਾ ਆ ਕਹਿੰਦੇ ਭਈ ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਵਧੀਆ ਟੂਰਿਸਟ ਪਲੇਸ ਹੈਗੀ ਆ। USA ਤੋਂ ਬਹੁਤ ਸਾਰੇ ਲੋਕ ਉੱਥੇ ਘੁੰਮਣ ਫਿਰਨ ਜਾਂਦੇ ਆ ਅਤੇ ਜਦੋਂ ਤੋਂ ਹੀ ਇਹ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਕਾਫਲੇ ਉੱਥੇ ਆਇਓ ਆ ਅਤੇ ਜਿਹੜਾ ਉਹਨਾਂ ਦੀ ਇੱਕ ਤਰ੍ਹਾਂ ਨਾਲ ਜਿਹੜੀ ਆ ਟਰੈਵਲ ਇੰਡਸਟਰੀ ਆ ਉਹ ਪੂਰੀ ਤਰ੍ਹਾਂ ਡੈਡ ਹੋ ਗਈ ਆ। ਲੋਕ ਡਰਦੇ ਉੱਥੇ ਜਾਣਾ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੋਊਗਾ। ਅਤੇ ਦੂਸਰੇ ਪਾਸੇ ਕਹਿੰਦੇ ਵੀ 1/3 ਜਿਹੜੇ ਹੈਗੇ ਮਾਈਗਰੈਂਟਸ ਆ ਇਹ ਕੈਰਾਵਾਨ ਦੇ ਵਿੱਚ, ਉਹਨਾਂ ਨੂੰ ਹੈਲਥ ਇਸ਼ੂਜ਼ ਦੇ ਉੱਤੇ ਟਰੀਟ ਕੀਤਾ ਜਾ ਰਿਹਾ ਹੈ ਤਾਇਵਾਨਾਂ ਦੀ ਗਵਰਨਮੈਂਟ ਦੇ ਵੱਲੋਂ। ਇੱਕ ਉੱਥੇ ਦੇ ਜਿਹੜੇ ਸਪੋਕਸਮੈਨ ਹੈਗੇ ਹੈਲਥ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਵੀ 6000 ਦੇ ਕਰੀਬ ਮਾਈਗਰੈਂਟ ਜਿਹੜੇ ਇਸ ਟਾਈਮ ਇਸ ਸ਼ਹਿਰ ਦੇ ਵਿੱਚ ਰਹਿ ਰਹੇ ਆ, ਜਿਹਦੇ ਵਿੱਚੋਂ 2267 ਲੋਕਾਂ ਨੂੰ ਹੈਲਥ ਰਿਲੇਟਡ ਇਸ਼ੂਜ਼ ਦੇ ਨਾਲ ਟਰੀਟ ਕੀਤਾ ਗਿਆ ਹੈਗਾ ਆ। ਅਤੇ ਇਸੇ ਤਰ੍ਹਾਂ ਹੈਪੇਟਾਈਟਸ ਆਊਟਬ੍ਰੇਕ ਦੀ ਵੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਕਹਿੰਦੇ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਾਸ ਕਰਕੇ ਸਕਿਨ ਇਨਫੈਕਸ਼ਨ 101 ਲੋਕਾਂ ਦੇ ਵਿੱਚ ਪਾਈ ਗਈ ਆ, 4 ਕੇਸ HIV ਏਡਸ ਦੇ ਪਾਏ ਗਏ ਆ। ਸੋ ਉਹ ਜਿਹੜਾ ਕਾਫਲਾ ਆ ਰਿਹਾ ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਿਮਾਰ ਵੀ ਹੋ ਗਏ ਆ ਕਿਉਂਕਿ ਕਈ ਮਹੀਨਿਆਂ ਤੋਂ ਉਹ ਜਿਹੜੇ ਤੁਰੇ ਹੋਏ ਹੈਗੇ ਆ। ਬਿਲਕੁਲ ਇਹ ਵੀ ਇੱਕ ਅਹਿਮ ਮਸਲਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਹਰਜੋਤ ਸਿੰਘ ਜੀ, ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਇਕੱਲਾ ਅਮਰੀਕਾ ਤੱਕ ਹੀ ਜਿਹੜਾ ਸੀਮਤ ਨਹੀਂ ਆ, ਡੈਨਮਾਰਕ ਤੋਂ ਕਹਿੰਦੇ ਇੱਕ ਖਬਰ ਜਿਹੜੀ ਆ ਰਹੀ ਆ, ਉੱਥੇ ਵੀ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦੇ ਵਿੱਚ ਤਣਾਅ ਜਿਹਾ ਕਹਿ ਦਿਓ ਜਾਂ ਐਂਗਜ਼ਾਇਟੀ ਜਿਹੜੀ ਉਹ ਬੜੀ ਵੱਧ ਰਹੀ ਆ। ਉਹ ਉੱਥੇ ਜਿਹੜੇ ਲੋਕ ਮੰਗ ਕਰ ਰਹੇ ਆ, ਇੱਕ ਨਵਾਂ ਜਿਹਾ ਪਲਾਨ ਕਹਿੰਦੇ ਆ ਬਣ ਰਿਹਾ ਆ ਵੀ ਕਹਿੰਦੇ ਜਿਹੜੇ ਇਮੀਗਰੈਂਟਸ ਹੈਗੇ ਆ ਉਹਨਾਂ ਨੂੰ ਇੱਕ ਉੱਥੇ ਦਾ ਇੱਕ ਆਈਸੋਲੇਟਿਡ ਜਿਹੜਾ ਆਈਲੈਂਡ ਹੈਗਾ ਆ ਲਿੰਡੋਮ ਆਈਲੈਂਡ, ਕਹਿੰਦੇ ਉੱਥੇ ਜਿਹੜਾ ਉਸ ਨੂੰ ਘੱਲ ਦਿੱਤਾ ਜਾਵੇ। ਰਾਈਟ ਨਾਓ ਕਹਿੰਦੇ ਜਿਹੜਾ ਆਈਲੈਂਡ ਆ ਉੱਥੇ ਰਿਸਰਚ ਫੈਸਿਲਿਟੀ ਬਣਾਈ ਹੋਈ ਆ ਜਿੱਥੇ ਐਨੀਮਲ ਡਿਜ਼ੀਜ਼ਿਜ਼ ਆ ਉਹਨਾਂ ਨੂੰ ਜਿਹੜਾ ਆ ਰਿਸਰਚ ਕੀਤਾ ਜਾਂਦਾ ਹੈ। ਵੀ ਕਹਿੰਦੇ ਵੀ ਜਿਹੜੇ ਇਮੀਗਰੈਂਟਸ ਇੱਧਰ ਆ ਰਹੇ ਆ, ਖਾਸ ਕਰਕੇ ਜਿਨ੍ਹਾਂ ਨੇ ਕ੍ਰਾਈਮ ਕਮਿਟ ਕੀਤੇ ਆ ਅਤੇ ਰਿਜੈਕਟ ਹੋ ਚੁੱਕੇ ਨੇ ਅਸਾਈਲਮ ਦੇ ਲਈ, ਉਹ ਅਤੇ ਆਪਣੇ ਮੁਲਕ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਘੱਲਿਆ ਨਹੀਂ ਜਾ ਸਕਦਾ, ਉਹਨਾਂ ਨੂੰ ਇਸ ਆਈਲੈਂਡ ਦੇ ਉੱਤੇ ਜਿਹੜਾ ਘੱਲ ਦਿੱਤਾ ਜਾਵੇ। ਜਿਹੜੇ ਡੈਨਮਾਰਕ ਦੇ ਇਮੀਗ੍ਰੇਸ਼ਨ ਦੇ ਮਿਨਿਸਟਰ ਆ ਉਹ ਜਿਹੜੀ ਉੱਥੋਂ ਦੀ ਕੰਜ਼ਰਵੇਟਿਵ ਲਿਬਰਲ ਪਾਰਟੀ ਹੈਗੀ ਆ,
ਉਹਨਾਂ ਦੇ ਨਾਲ ਮਿਲ ਕੇ ਜਿਹੜੇ ਇੱਦਾਂ ਦੀ ਇੱਕ ਉੱਥੇ ਬਿੱਲ ਲਿਆਉਣ ਦੀ ਡਿਮਾਂਡ ਕਰ ਰਹੇ ਆ। ਉਹ ਰਾਈਟ ਨਾਓ ਜਿਹੜੇ ਰਾਈਟ ਵਿੰਗ ਵਾਲੇ ਆ ਉੱਥੇ ਵੀ ਪੋਪੂਲਿਸਟ ਪਾਰਟੀ ਜਿਹੜੀ ਹੈਗੀ ਆ DPP ਡੈਨਿਸ਼ ਪੀਪਲਸ ਪਾਰਟੀ, ਉਸ ਨੇ ਇਸ ਪਲਾਨ ਦੀ ਸਪੋਰਟ ਕੀਤੀ ਹੈਗੀ ਆ। ਸੋ ਉਹਨਾਂ ਨੇ ਇੱਕ ਐਨੀਮੇਟਡ ਵੀਡੀਓ ਵੀ ਟਵੀਟ ਕੀਤੀ ਹੈ ਜਿਸ ਦੇ ਵਿੱਚ ਭੂਰੇ ਰੰਗ ਦੇ ਬੰਦੇ ਨੂੰ, ਜਿਸ ਨੂੰ ਕਿ ਉਹਨਾਂ ਨੇ ਜਾਣ ਬੁੱਝ ਕੇ ਇੱਕ ਇਮੀਗਰੈਂਟ ਦਿਖਾਇਆ ਆ, ਉਸ ਨੂੰ ਉਸ ਆਈਲੈਂਡ ਦੇ ਉੱਤੇ ਡਰੋਪ ਆਫ ਕਰਦੇ ਹੋਏ ਦਿਖਾਇਆ ਗਿਆ ਆ। ਸੋ ਇਹ ਕੁਛ ਜਿਹੜਾ ਉਹਦੇ ਚੱਲ ਰਿਹਾ। ਸੋ ਜਿੱਦਾਂ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਵੀ ਇਹ ਜਿਹੜਾ ਮਸਲਾ ਆ ਉਹ ਇਸ ਟਾਈਮ ਬਹੁਤ ਇਮੀਗ੍ਰੇਸ਼ਨ ਦਾ ਪੂਰੇ ਮੁਲਕਾਂ ਦੇ ਵਿੱਚ ਗੰਭੀਰ ਬਣਿਆ ਜੀ। ਬਿਲਕੁਲ, ਪਿਛਲੇ ਜਿਹੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਜਿਹੜੇ ਉਹਨਾਂ ਦੇ ਵੱਡੇ ਸ਼ਹਿਰ ਆ ਉੱਥੇ ਬਹੁਤ ਜ਼ਿਆਦਾ ਇਮੀਗਰੈਂਟ ਹੋ ਗਏ ਆ, ਜੇ ਜਿਹੜੇ ਨਵੇਂ ਆ ਉਹ ਆਪਾਂ ਜਿਹੜੇ ਆ ਰਿਮੋਟ ਏਰੀਏ ਜਾਂ ਜਿਹੜੇ ਜਿੱਥੇ ਪਾਪੂਲੇਸ਼ਨ ਘੱਟ ਆ ਉੱਥੇ ਹੀ ਜਿਹੜਾ ਆ ਉਹਨਾਂ ਨੂੰ ਭੇਜਾਂਗੇ। ਜਰਮਨ ਦੇ ਵਿੱਚ ਬਹੁਤ ਵੱਡਾ ਰੌਲਾ ਹੈਗਾ, ਐਂਟੀ ਇਮੀਗਰੈਂਟ ਵੇਵ ਚੱਲ ਰਹੀ ਆ, ਫਰਾਂਸ ਦੇ ਵਿੱਚ ਚੱਲ ਰਹੀ ਆ। ਸੋ ਜੇ ਦੇਖਿਆ ਜਾਵੇ ਆਲ ਓਵਰ ਵਰਲਡ ਜਿਹੜਾ ਆ ਐਂਟੀ ਇਮੀਗਰੈਂਟ ਵੇਵ ਚੱਲ ਰਹੀ ਆ, ਐਕਸੈਪਟ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਸਾਡਾ ਗੁਆਂਢੀ ਮੁਲਕ ਕੈਨੇਡਾ ਆ। ਕੈਨੇਡਾ ਵਾਲਿਆਂ ਨੇ ਪਿਛਲੇ ਵੀਕ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਵੀ ਅਫਗਾਨਿਸਤਾਨ ਦੇ ਵਿੱਚ ਜਿੰਨੇ ਵੀ ਜਿਹੜੇ ਹਿੰਦੂ, ਸਿੱਖ ਜਾਂ ਕ੍ਰਿਸਚੀਅਨ ਜਿਹੜੇ ਮਿਨੋਰਟੀ ਹੈਗੇ, ਜੇ ਉਹ ਕੈਨੇਡਾ ਦੇ ਵਿੱਚ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦੇ ਆ ਤੇ ਉਹ ਉਹਨਾਂ ਨੂੰ ਮੋਸਟ ਵੈਲਕਮ ਕੀਤਾ ਜਾਊਗਾ। ਤੇ ਪਿੱਛੇ ਜਾਏ ਹਜ਼ਾਰਾਂ ਦੀ ਗਿਣਤੀ 'ਚ ਉਹਨੀ ਸੀਰੀਆ ਤੋਂ ਵੀ ਜਿਹੜੇ ਆ ਲੋਕ ਲਏ ਹੈਗੇ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.